ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਏ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀਏ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 17 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਹੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 4082722500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਨੇ। ਜੇ ਤੁਸੀਂ ਵੀ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੇ ਤਹਿਤ ਕਰਵਾਉਣੀ ਚਾਹੁੰਦੇ ਹੋ, 65 ਸਾਲ ਦੇ ਹੋ ਚੁੱਕੇ ਹੋ, ਹੋਣ ਵਾਲੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਲਈ ਕਾਲ ਕਰੋ 4082722500 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ, ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ Ontario, California, ਹਰਜੀਤ ਸਿੰਘ ਲੈਥਰੋਪ ਐਂਟੀਲੋਪ, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡਸ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਹਾਊਸ ਦੇ ਕਾਂਗਰਸਮੈਨ ਜਾਰਜ ਸੈਂਟੋਸ, ਉਹਨਾਂ ਦੇ ਅਗੇਂਸਟ ਜੋ ਹਾਊਸ ਐਥਿਕਸ ਕਮੇਟੀ ਦੇ ਚੇਅਰਮੈਨ ਹੈਗੇ ਆ, ਉਹਨਾਂ ਨੇ ਇੱਕ ਰੈਜ਼ੋਲੂਸ਼ਨ ਨੂੰ ਇੰਟਰੋਡਿਊਸ ਕੀਤਾ ਆ, ਜਿਹਦੇ ਮੁਤਾਬਕ ਇਹ ਕਿਹਾ ਗਿਆ ਵੀ ਜਾਰਜ ਸੈਂਟੋਸ ਨੂੰ ਇਸ ਕਾਂਗਰਸ ਦੇ ਵਿੱਚੋਂ ਕੱਢ ਦਿੱਤਾ ਜਾਵੇ। ਉਹਨਾਂ ਨੇ, ਜਾਰਜ ਸੈਂਟੋਸ ਨੇ ਕੁਝ ਦਿਨ ਪਹਿਲਾਂ ਅਨਾਉਂਸ ਵੀ ਕੀਤਾ ਸੀ ਵੀ ਉਹ ਦੁਬਾਰਾ ਕੀ ਇਲੈਕਸ਼ਨ ਨਹੀਂ ਲੜਨਗੇ। ਸੈਂਟੋਸ ਨੂੰ 23 ਦੇ ਕਰੀਬ ਫੈਡਰਲ ਕ੍ਰਿਮੀਨਲ ਚਾਰਜਸ ਉਹਦੇ ਤੇ ਚੱਲ ਰਹੇ ਆ ਇਸ ਵੇਲੇ। ਹਾਲਾਂਕਿ ਉਹਨਾਂ ਨੇ ਨੋਟ ਗਿਲਟੀ ਕਿਹਾ ਆ, ਜਿਹਦੇ ਵਿੱਚ ਲਾਂਡਰਿੰਗ ਫੰਡਸ, ਡੀਫਰਾਡਿੰਗ ਡੋਨਰਸ, ਇਹ ਸਾਰਾ ਕੁਝ ਇਨਵੋਲਵ ਹੈਗਾ। ਹੁਣ ਜਿਹੜੀ ਨਵੀਂ ਇਨਵੈਸਟੀਗੇਸ਼ਨ ਹੋਈ ਸੀ, ਉਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਉਹਨਾਂ ਨੇ ਜਿਹੜੇ ਕੈਂਪੇਨ ਫਾਈਨੈਂਸ ਦੇ ਮਨੀ ਆ, ਉਹਨਾਂ ਨੂੰ ਵਾਇਲੇਟ ਕੀਤਾ ਤੇ ਪਰਸਨਲ ਯੂਜ਼ ਦੇ ਲਈ ਵਰਤੇ ਹੈਗੇ ਆ। ਜੀ, ਇਸਨੇ ਜਿਹੜੇ ਆ ਉਹ ਕਾਫੀ ਕਸੂਤੇ ਜਿਹੜੇ ਉਹ ਕੰਮ ਕੀਤੇ, ਇੱਥੋਂ ਤੱਕ ਕਿ ਜਿਹੜੀਆਂ ਅਸ਼ਲੀਲ ਵੈਬਸਾਈਟਾਂ ਦੇ ਉੱਤੇ ਕੈਂਪੇਨ ਮਨੀ ਵੀ ਇਸਨੇ ਫੰਡ ਜਿਹੜੀ ਉਹ ਵਰਤੀ ਆ। ਇਹ ਰਿਪਬਲਿਕਨ ਪਾਰਟੀ ਦੇ ਆਈ ਥਿੰਕ ਲੌਂਗ ਆਈਲੈਂਡ ਵਾਲੇ ਪਾਸੇ ਨਿਊਯਾਰਕ ਦੇ ਇੱਕ ਹਿੱਸੇ ਨੂੰ ਰਿਪਰੈਜ਼ੈਂਟ ਕਰਦੇ ਆ। ਇਹਨਾਂ ਦੇ ਸਾਥੀ ਰਿਪਬਲਿਕਨਸ ਨੇ ਵੀ ਨਿਊਯਾਰਕ ਦੇ ਨੇ ਇਹਨੂੰ ਕਿਹਾ ਸੀਗਾ ਵੀ ਭਾਈ ਤੂੰ ਲਾਂਬੇ ਹੋ ਜਾ, ਜਦ ਇਹਦੇ ਪਹਿਲੋਂ ਇਹਦੇ ਤੇ ਚਾਰਜਸ ਜਿਹੜੇ ਉਹ ਲੱਗਣੇ ਸ਼ੁਰੂ ਹੋਏ ਸੀਗੇ, ਪਰ ਇਹ ਉਦੋਂ ਵੀ ਜਿਹੜਾ ਉਹ ਮੰਨਿਆ ਨਹੀਂ। ਤੇ ਹੁਣ ਲੱਗਦਾ ਆ ਵੀ ਇਸ ਨੂੰ ਸਾਰੇ ਜਾਣੇ ਮਿਲ ਕੇ ਸ਼ਾਇਦ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਸਕਦੇ ਆ। ਹੋ ਸਕਦਾ ਆ ਵੀ ਕਈ ਰਿਪਬਲਿਕਨਸ ਇਸ ਦੇ ਉਲਟ ਵੋਟ ਇਸ ਲਈ ਨਾ ਪਾਉਣ, ਕਿਉਂਕਿ ਉਹਨਾਂ ਦੀ ਬਹੁਤ ਸਲਿਮ ਮੈਜੋਰਟੀ ਆ ਹਾਊਸ ਦੇ ਵਿੱਚ। ਪਰ ਹਾਊਸ ਦੀ ਜਿਹੜੀ ਐਥਿਕਸ ਕਮੇਟੀ ਨੇ ਜਿਹੜੀ ਰਿਪੋਰਟ ਇਸ਼ੂ ਕੀਤੀ ਆ, ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਐਵੀਡੈਂਸ ਜਾਰਜ ਸੈਂਟੋਸ ਦੇ ਉਲਟ, ਇਸ ਰਿਪਬਲਿਕਨ ਪਾਰਟੀ ਦੇ ਬੰਦੇ ਦੇ ਉਲਟ ਜਿਹੜੇ ਨਿਕਲੇ ਆ, ਜਿਹਦੇ ਵਿੱਚ ਇਸਨੇ ਕੈਂਪੇਨ ਫਾਈਨੈਂਸ ਤੇ ਗਵਰਨਮੈਂਟ ਦੇ ਐਥਿਕਸ ਲਾਸ ਨੂੰ ਕਹਿੰਦੇ ਆ ਉਹ ਵਾਇਲੇਟ ਕੀਤਾ ਆ। ਸੋ ਓਬਵੀਅਸਲੀ ਉਹਨੇ ਜਿੱਦਾਂ ਪਹਿਲਾਂ ਵੀ ਕਿਹਾ, ਜਿੱਦਾਂ ਤੁਸੀਂ ਦੱਸ ਰਹੇ ਹੋ ਵੀ 23 ਜਿਹੜੇ ਫੈਡਰਲ ਇੰਡਾਈਟਮੈਂਟ ਦੇ ਉੱਤੇ ਕਥਿਤ ਤੌਰ ਦੇ ਉੱਤੇ ਦੋਸ਼ ਆ, ਉਹਨਾਂ ਨੂੰ ਇਸਨੇ ਨਾਟ ਗਿਲਟੀ ਜਿਹੜਾ ਉਹ ਪਲੀ
ਕੀਤਾ ਆ। ਉਹਨੇ ਮੁੜ ਕੇ ਦੁਬਾਰਾ ਇਹੀ ਦੁਹਰਾਇਆ ਵੀ ਮੈਨੂੰ ਜਾਣਬੁੱਝ ਕੇ ਪੋਲੀਟੀਕਲੀ ਸਮੀਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਤੇ ਪਰ ਹੁਣ ਉਸ ਨੂੰ ਦਿਖ ਰਿਹਾ ਵੀ ਕਿਤੇ ਨਾ ਕਿਤੇ ਕੰਧ ਤੇ ਲਿਖਿਆ ਵੀ ਜਿਹੜਾ ਇਸਨੇ ਉਹ ਪੜ੍ਹ ਰਿਹਾ ਹੈਗਾ ਆ, ਤੇ ਇਸ ਲਈ ਹੁਣ ਅਗਲੀ ਵਾਰ ਰੀ-ਇਲੈਕਸ਼ਨ ਨਹੀਂ ਜਿਹੜੇ ਉਹ ਰਨ ਕਰਨਗੇ। ਹੋ ਸਕਦਾ ਵੀ ਇਸਨੂੰ ਐਕਸਪੈਲ ਵੀ ਕਰ ਦਿੱਤਾ ਜਾਵੇ। ਛੋਟਾ ਜਿਹਾ ਇਹਦਾ ਕਹਿ ਸਕਦੇ ਹਾਂ ਵੀ ਪੋਲੀਟੀਕਲ ਕਰੀਅਰ ਆ। 17 ਅਗਸਤ 2020 ਨੂੰ ਇਹਨੇ ਆਪਣਾ ਕੈਂਪੇਨ ਲਾਂਚ ਜਿਹੜਾ ਉਹ ਕੀਤਾ ਸੀਗਾ ਰਿਪਬਲਿਕਨ ਪਾਰਟੀ ਦੇ ਪ੍ਰਾਇਮਰੀ ਦੇ ਵਜੋਂ। ਉਹ ਅਨਅਪੋਜ਼ਡ ਉਦੋਂ ਇਹ ਵਿਨ ਕੀਤਾ 3 ਨਵੰਬਰ 2020 ਨੂੰ, ਤਕਰੀਬਨ 3 ਸਾਲ ਪਹਿਲਾਂ। ਉਦੋਂ ਪਹਿਲੀ ਵਾਰੀ ਇਹ ਹਾਰ ਗਿਆ ਸੀਗਾ ਡੈਮੋਕ੍ਰੇਟ ਪਾਰਟੀ ਦੇ ਟੌਮ ਸੂਜ਼ੀ ਤੋਂ। ਫਿਰ 6 ਜਨਵਰੀ 2021 ਨੂੰ ਜਦੋਂ ਜਿਹੜਾ ਜੋ ਵਾਪਰਿਆ ਸੀਗਾ ਵਾਸ਼ਿੰਗਟਨ DC ਦੇ ਵਿੱਚ, ਤੇ ਉੱਥੇ ਜਾ ਕੇ ਵੀ ਇਹਨੇ ਕਿਹਾ ਸੀਗਾ ਵੀ ਇਲੈਕਸ਼ਨ ਜਿਹੜੀ ਆ ਉਹ ਚੋਰੀ ਹੋਈ ਆ। ਸੋ ਉਹਨੇ ਇਹ ਉੱਥੇ ਜਾ ਕੇ ਇਹੀ ਕਿਹਾ ਜੋ ਡੋਨਲਡ ਟਰੰਪ ਨਾਲ ਹੋਇਆ ਉੱਦਾਂ ਹੀ ਮੇਰੇ ਨਾਲ ਹੋਇਆ। ਪਰ ਬਾਅਦ ਦੇ ਵਿੱਚ ਉਸਨੇ ਦੁਬਾਰਾ ਇਲੈਕਸ਼ਨ ਜਿਹੜੀ ਉਹ ਰਨ ਕੀਤੀ 2022 ਦੇ ਵਿੱਚ। ਇਸ ਦੀ ਜਿਹੜੀ ਆ ਉਹ ਜਿੱਤ ਹੁੰਦੀ ਆ, ਤੇ ਹੁਣ ਤਕਰੀਬਨ ਸਾਲ 1.5 ਸਾਲ ਦੇ ਵਿੱਚ ਹੀ ਇਸ ਦੇ ਉੱਤੇ ਕਈ ਚੀਜ਼ਾਂ ਜਿਹੜੀਆਂ ਆ ਉਹ ਸਾਹਮਣੇ ਆਈਆਂ ਆ। ਇਹਨੇ ਹਰਜੋਤ ਸਿੰਘ ਜੀ ਯਾਦ ਹੋਣਾ ਇਹਦਾ ਮਸਲਾ ਉਦੋਂ ਸਭ ਤੋਂ ਜ਼ਿਆਦਾ ਉੱਭਰਿਆ ਸੀਗਾ ਜਦੋਂ ਇਹਨੇ ਆਪਣੇ ਰੈਜ਼ੂਮੇ ਨੂੰ ਬਹੁਤ ਹੀ ਜ਼ਿਆਦਾ ਚੀਜ਼ਾਂ ਵਿੱਚ ਲਿਖ ਕੇ ਜਿਹੜੀਆਂ ਉਹ ਕੀਤੀਆਂ ਸੀਗੀਆਂ। ਲੋਕਾਂ ਨੂੰ ਉਦੋਂ ਹੀ ਸ਼ੱਕ ਹੋਣਾ ਸ਼ੁਰੂ ਹੋਇਆ, ਕਹਿੰਦੇ ਵੀ ਕਾਫੀ ਗੱਲਾਂ ਉੱਚੋਂ ਇਹਦੀਆਂ ਝੂਠੀਆਂ ਜਿਹੜੀਆਂ ਉਹ ਨਿਕਲੀਆਂ ਸੀ। ਤੇ ਇਵੈਂਚੁਅਲੀ ਅੱਜ ਹਾਊਸ ਦੀ ਐਥਿਕਸ ਕਮੇਟੀ ਨੇ ਆਪਣੀ ਇਨਵੈਸਟੀਗੇਸ਼ਨ ਰਿਪੋਰਟ ਜਾਰੀ ਕਰ ਦਿੱਤੀ, ਤੇ ਉਹ ਆਪਣੇ ਕੈਂਪੇਨ ਤੋਂ ਉਸਨੇ ਹੁਣ ਹੱਥ ਚੱਕ ਲਿਆ ਜੀ। ਅਗਲੀ ਖਬਰ ਵਿੱਚ ਚਲੀਏ। ਵਾਈਟ ਹਾਊਸ ਨੇ ਇਲੋਨ ਮਸਕ ਦੀ ਉਸ ਟਵੀਟ ਨੂੰ ਜਿਹੜਾ ਆ ਕਿਹਾ ਵੀ ਬਹੁਤ ਮਾੜੀ ਆ, ਅਨਐਕਸੈਪਟੇਬਲ ਆ, ਜਿਹਦੇ ਵਿੱਚ ਟੈਸਲਾ ਕੰਪਨੀ ਦੇ ਜੋ ਓਨਰ ਹੈਗੇ ਤੇ ਐਕਸ ਦੇ ਇਲੋਨ ਮਸਕ ਨੇ ਇਹ ਕਿਹਾ ਵੀ ਜਿਹੜੇ ਯੂਜ਼ ਕਮਿਊਨਿਟੀਜ਼ ਆ ਉਹ ਗੋਰੇ ਮੂਲ ਦੇ ਲੋਕਾਂ ਦੇ ਅਗੇਂਸਟ ਹੇਟਰਡ ਨੂੰ ਪੁਸ਼ ਕਰਦੇ ਹੈਗੇ ਆ। ਸੋ ਇਸ ਨੂੰ ਲੈ ਕੇ ਵਾਈਟ ਹਾਊਸ ਨੇ ਇਹ ਕਿਹਾ ਵੀ ਇਹ ਬਹੁਤ ਮਾੜੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਗਈ ਹੈ ਇਲੋਨ ਮਸਕ ਵੱਲੋਂ, ਐਨ ਉਸ ਟਾਈਮ ਦੇ ਉੱਤੇ ਜਿਸ ਟਾਈਮ ਦੇ ਉੱਤੇ ਇਜ਼ਰਾਈਲ ਦੇ ਉੱਤੇ ਹਮਾਸ ਵੱਲੋਂ ਅਟੈਕ ਕੀਤਾ ਗਿਆ ਸੀ। ਤੇ ਹਜੇ ਬਹੁਤ ਸਾਰਾ ਜਿਹੜਾ ਆ ਹੀਟ ਯੂਜ਼ ਦੇ ਅਗੇਂਸਟ ਚੱਲ ਰਹੀ ਹੈਗੀ ਆ USA ਦੇ ਵਿੱਚ। ਸੋ ਇਲੋਨ ਮਸਕ ਇੱਕ ਵਾਰੀ ਫੇਰ ਜਿਹੜਾ ਆ ਕੰਟਰੋਵਰਸੀ ਦੇ ਵਿੱਚ ਇਦਾਂ ਦੀ ਸਟੇਟਮੈਂਟ ਨੂੰ ਜਾਰੀ ਕਰਕੇ ਆਇਆ ਹੈ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਆਪਾਂ ਕਰਦੇ ਜਾਈਏ ਇਜ਼ਰਾਈਲ ਹਮਾਸ ਦੀ ਵਾਰ ਨੂੰ ਲੈ ਕੇ ਹੀ ਗੱਲ ਜੇ ਕਰਦੇ ਜਾਈਏ, ਤਾਂ ਕਹਿੰਦੇ ਵੀ ਗਾਜ਼ਾ ਦੇ ਵਿੱਚ ਜੋ ਇਸ ਟਾਈਮ ਹਿਊਮੈਨਿਟੇਰੀਅਨ ਕ੍ਰਾਈਸਿਸ ਬਣਿਆ ਆ ਦੁਨੀਆ ਭਰ ਦੇ ਵਿੱਚ, ਉਸ ਨੂੰ ਲੈ ਕੇ ਕਿਤੇ ਨਾ ਕਿਤੇ ਰੌਲਾ ਪੈਣਾ ਸ਼ੁਰੂ ਹੋਇਆ। ਇਜ਼ਰਾਈਲ ਹਮਾਸ ਦੀ ਇਸ ਲੜਾਈ ਜਿਹੜੀ ਲਗਾਤਾਰ ਚੱਲ ਰਹੀ ਹੈਗੀ ਆ। UN ਨੇ ਇੱਕ ਵਾਰੀ ਫਿਰ ਇਜ਼ਰਾਈਲ ਨੂੰ ਆਖਿਆ ਭਾਈ ਉਹ ਗਾਜ਼ਾ ਦੇ ਵਿੱਚ ਉਹਨਾਂ ਨੂੰ ਐਕਸੈਸ ਗ੍ਰਾਂਟ ਕਰਨ, ਤਾਂ ਜੋ ਜਿਹੜੇ ਕਲੇਮ ਤੁਸੀਂ ਕਰ ਰਹੇ ਆ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਸਕੇ। ਖਾਸ ਕਰਕੇ ਜਿਹੜੇ ਅਲ ਸ਼ਿਫਾ ਹਸਪਤਾਲ ਦੇ ਵਿੱਚ ਇਹਨਾਂ ਨੇ ਰੇਡ ਕੀਤੀ ਸੀ, ਜਿਸ ਦੇ ਬਾਰੇ ਇਜ਼ਰਾਈਲ ਬਾਰ-ਬਾਰ ਇਹ ਕਹਿ ਰਿਹਾ ਵੀ ਹਮਾਸ ਇਸ ਨੂੰ ਆਪਣੇ ਮਿਲਟਰੀ ਕੰਮਾਂ ਦੇ ਲਈ, ਕਾਰਵਾਈਆਂ ਦੇ ਲਈ ਵਰਤ ਰਿਹਾ ਸੀਗਾ। ਹਮਾਸ ਨੇ ਇਸ ਚੀਜ਼ ਨੂੰ ਡਿਨਾਈ ਕੀਤਾ ਹੈ, ਤੇ ਉੱਥੋਂ ਦੇ ਜਿਹੜੇ ਮੈਡੀਕਲ ਅਧਿਕਾਰੀ ਹੈਗੇ ਆ ਉਹਨਾਂ ਨੇ ਵੀ ਇਸ ਚੀਜ਼ ਨੂੰ ਨਕਾਰਿਆ ਹੈਗਾ ਆ। ਕਹਿੰਦੇ ਵੀ ਜਦੋਂ ਤੋਂ ਅਲ ਸ਼ਿਫਾ ਹਸਪਤਾਲ ਦੇ ਉੱਤੇ ਇਹਨਾਂ ਨੇ ਆਪਰੇਸ਼ਨ ਲਾਂਚ ਕੀਤਾ ਆ ਇਜ਼ਰਾਈਲੀ ਡਿਫੈਂਸ ਫੋਰਸਿਸ ਨੇ, ਇਜ਼ਰਾਈਲ ਨੇ ਇਹ ਕਿਹਾ ਆ ਵੀ 2 ਜਿਹੜੇ ਬੰਦਕ ਸੀਗੇ ਉਹਨਾਂ ਦੀਆਂ ਬਾਡੀਜ਼, ਉਹਨਾਂ ਦੀਆਂ ਜਿਹੜੇ ਸਰੀਰ ਆ ਉਹ ਲੱਭੇ ਆ ਹਸਪਤਾਲ ਦੇ ਲਾਗੋਂ। ਇਜ਼ਰਾਈਲ ਨੇ ਕਿਹਾ ਵੀ ਸਾਨੂੰ ਮਿਲਟਰੀ ਇਕਵਿਪਮੈਂਟ ਉਹ ਵੀ ਮਿਲਿਆ, ਟਨਲ ਸ਼ਾਫਟ ਜਿਹੜੀ ਉਹ ਕੀਤੀ ਆ। ਦੋਨੋਂ ਹੀ ਤਰਫੋਂ ਜਿਹੜੇ ਆ ਉਹ ਕਲੇਮ ਕੀਤੇ ਜਾ ਰਹੇ ਆ, ਤੇ ਕਹਿੰਦੇ ਕੋਈ ਵੀ ਅਜੇ ਇਸ ਦੀ ਪੁਸ਼ਟੀ ਜਿਹੜੀ ਆ ਉਹ ਨਹੀਂ ਕਰ ਪਾ ਰਿਹਾ। ਸਿਰਫ ਇਜ਼ਰਾਈਲ ਦੇ ਕਹੇ ਉੱਤੇ ਹੀ ਉਹੀ ਸਿਰਫ ਇੱਕ ਕਹਿਣ ਵਾਲਾ ਆ ਵੀ ਸਾਨੂੰ ਆਹ ਲੱਭਾ ਉਹ ਲੱਭਾ, ਹੋਰ ਇਸ ਤੋਂ ਇਲਾਵਾ ਕਿਸੇ ਦੇ ਕੋਲ ਕੋਈ ਵੀ ਪ੍ਰੂਫ ਨਹੀਂ ਹੈਗਾ। UN ਦੇ ਜਿਹੜੇ ਐਕਸਪਰਟ ਆ ਉਹ ਬਾਰ-ਬਾਰ ਕਹਿ ਰਹੇ ਆ ਵੀ ਜੈਨੋਸਾਈਡ ਇਨ ਦਾ ਮੇਕਿੰਗ। ਕਈ ਲੋਕ ਆਲਰੇਡੀ ਇਸ ਨੂੰ ਜੈਨੋਸਾਈਡ ਆਖ ਰਹੇ ਆ ਵੀ ਜੋ ਗਾਜ਼ਾ ਪੱਟੀ ਦੇ ਵਿੱਚ ਹੋ ਰਿਹਾ ਹੈਗਾ ਆ। ਇਜ਼ਰਾਈਲ ਨੇ ਇਸ ਸਟੇਟਮੈਂਟ ਨੂੰ ਮਾੜਾ ਗਰਦਾਨਿਆ ਹੈ। ਉਹਨਾਂ ਨੇ ਕੰਡੈਮ ਕੀਤਾ ਹੈ ਜਿਹੜੇ UN ਦੇ ਐਕਸਪਰਟਸ ਦੀ ਇਹ ਜਿਹੜੀ ਸਟੇਟਮੈਂਟ ਜਾਰੀ ਹੋਈ ਆ ਵੀ ਭਾਈ ਜੋ ਇਸ ਟਾਈਮ ਗਾਜ਼ਾ 'ਚ ਹੋ ਰਿਹਾ ਵੀ ਉੱਥੇ ਜੈਨੋਸਾਈਡ ਕਤਲੇਆਮ ਇੱਕ ਹਿਸਾਬ ਦੇ ਨਾਲ ਉਹ ਉੱਥੇ
ਹੋ ਰਿਹਾ ਹੈਗਾ। ਇਜ਼ਰਾਈਲੀ ਫੋਰਨ ਮਿਨਿਸਟਰੀ ਨੇ ਝੱਟ ਦੇਣੀ ਇਸ ਅਸੈਸਮੈਂਟ ਨੂੰ ਰਿਜੈਕਟ ਜਿਹੜਾ ਆ ਉਹ ਕਰ ਦਿੱਤਾ ਆ। ਹੁਣ UN ਦੇ ਜਿਹੜੇ ਸੈਕਟਰੀ ਜਨਰਲ ਨੇ, ਚੀਫ ਨੇ ਐਂਟੋਨੀਓ ਗੁਟਰੇਜ਼, ਉਹਨਾਂ ਨੇ ਇਸ ਉੱਤੇ ਹੁਣ ਕੋਈ ਹੋਰ ਕਮੈਂਟ ਨਹੀਂ ਕੀਤਾ। ਇਹ ਕਹਿੰਦੇ ਵੀ ਐਕਸਪਰਟਸ ਇਹ ਇੰਡੀਪੈਂਡੈਂਟ ਨੇ ਸੈਕਟਰੀ ਜਨਰਲ ਤੋਂ। ਸੋ ਜੈਨੋਸਾਈਡ ਦੇ ਇਸ਼ੂ ਦੇ ਉੱਤੇ ਉਹ ਕਹਿੰਦੇ ਵੀ ਸਾਡੀ ਜਿਹੜੀ ਆ ਉਹ ਕਲੀਅਰ ਪੋਜੀਸ਼ਨ ਹੈਗੀ ਆ ਵੀ ਕਿਹੜੀ ਚੀਜ਼ ਜੈਨੋਸਾਈਡ ਹੁੰਦੀ ਆ ਤੇ ਕਿਹਨੂੰ ਜਿਹੜਾ ਆ ਉਹ ਲੇਬਲ ਕੀਤਾ ਜਾ ਸਕਦਾ ਹੈਗਾ ਆ। ਉਧਰ ਜੈਰੂਸਲਮ ਦੇ ਵਿੱਚ, ਇਜ਼ਰਾਈਲ ਦੇ ਵਿੱਚ, ਉਹ ਲੋਕ, ਉਹ ਪੀੜਤਾਂ ਦੇ, ਉਹ ਬੰਧਕਾਂ ਦੇ ਜਿਹੜੇ ਪਰਿਵਾਰ ਆ, ਉਹ ਰੈਲੀਆਂ ਕਰ ਰਹੇ ਆ, ਸਰਕਾਰ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਭਾਈ ਸੁੱਖੀ ਸਾਂਝੀ ਸਾਡੇ ਜਿਹੜੇ ਲੋਕਾਂ ਨੂੰ, ਸਾਡੇ ਜਿਹੜੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾਇਆ ਗਿਆ ਹਮਾਸ ਦੇ ਦੁਆਰਾ, ਉਹਨਾਂ ਨੂੰ ਸੁਰੱਖਿਅਤ ਤੇ ਜਿਉਂਦੇ ਜੀ ਜਿਹੜਾ ਉਹ ਵਾਪਸ ਲਿਆਂਦਾ ਜਾਵੇ। ਇਜ਼ਰਾਈਲ ਲਗਾਤਾਰ ਤਾਬੜਤੋੜ ਏਅਰ ਸਟ੍ਰਾਈਕਸ ਤੇ ਜਿਹੜੇ ਹਮਲੇ ਆ ਉਹ ਗਾਜ਼ਾ ਪੱਟੀ ਦੇ ਵਿੱਚ ਕਰੀ ਜਾ ਰਿਹਾ ਆ, ਜਿਸ ਦੇ ਉੱਤੇ ਕਈਆਂ ਨੇ ਸਵਾਲ ਚੱਕੇ ਸੀਗੇ ਵੀ ਤੁਹਾਨੂੰ ਕੀ ਪਤਾ ਵੀ ਬੰਧਕ ਆ ਉਹਨਾਂ ਨੂੰ ਕਿੱਥੇ ਹਮਾਸ ਨੇ ਲੁਕਾ ਕੇ ਰੱਖਿਆ ਆ। 42 ਦਿਨ ਹੋ ਗਏ ਨੇ 7 ਅਕਤੂਬਰ ਦੀ ਉਸ ਘਟਨਾ ਨੂੰ ਵਾਪਰੇ, ਜਿਸ ਤੋਂ ਬਾਅਦ ਦੇ ਵਿੱਚ ਅਜੇ ਤੱਕ ਬਹੁਤ ਘੱਟ ਬੰਧਕ ਜਿਹੜੇ ਉਹ ਵਾਪਸ ਆਏ ਨੇ। ਕੱਲ ਹਮਾਸ ਨੇ ਇਹ ਇਸ਼ਾਰਾ ਕੀਤਾ ਸੀਗਾ ਵੀ ਉਹ ਦਰਜਨਾਂ ਬੰਧਕਾਂ ਨੂੰ ਛੱਡਣ ਦੇ ਲਈ ਤਿਆਰ ਆ ਜੇ ਇਜ਼ਰਾਈਲ ਮੰਨਦਾ ਆ, ਤੇ ਜੇ ਉਹ ਕੁਝ ਦਿਨ ਦੇ ਲਈ ਹਿਊਮੈਨੀਟੇਰੀਅਨ ਪੌਜ਼ ਕਰਦੇ ਨੇ ਲੜਾਈ ਦੇ ਵਿੱਚ ਗਾਜ਼ਾ ਪੱਟੀ 'ਚ। ਸੋ ਹੁਣ ਦੇਖੋ ਕੀ ਹੁੰਦਾ। ਜਿਹੜੇ ਅਲ ਸ਼ਿਫਾ ਹਸਪਤਾਲ ਦੇ ਡਾਕਟਰ, ਉਹਨਾਂ ਨੇ ਕਿਹਾ ਵੀ ਜਿਹੜੇ ICU ਦੇ ਪੇਸ਼ੈਂਟਸ ਆ ਮੈਜੋਰਟੀ ਉਹ ਮਰ ਚੁੱਕੇ ਆ, ਕਿਉਂਕਿ ਸਾਡੇ ਕੋਲ ਕਹਿੰਦੇ ਸਾਧਨ ਹੀ ਨਹੀਂ ਹੈਗਾ ਵੀ ਉਹਨਾਂ ਦਾ ਇਲਾਜ ਕਰ ਸਕੀਏ। ਜੀ, US ਨੇ ਇਹ ਕਿਹਾ ਵੀ ਉਹ ਜੋ ਉਹਨਾਂ ਦੇ ਕੋਲ ਹਮਾਸ ਦੇ ਬਾਬਤ ਇੰਟੈਲੀਜੈਂਸ ਹੈਗੀ ਆ ਐਲ ਸ਼ਿਫਾ ਹਸਪੀਟਲ ਦੀ ਬਾਬਤ, ਉਹ ਅਸੀਂ ਕਿਸੇ ਨਾਲ ਸ਼ੇਅਰ ਨਹੀਂ ਕਰਾਂਗੇ। ਸੋ ਇੱਥੇ ਵੀ ਜਿਹੜੀ US ਦੇ ਉੱਤੇ ਵੀ ਜਿਹੜੀ ਸ਼ੱਕ ਜਾਂਦੀ ਹੈ, ਇਹ ਵਾਈਟ ਹਾਊਸ ਦੇ ਸਪੋਕਸਮੈਨ ਜੌਨ ਕਰਬੀ ਉਹਨਾਂ ਨੇ ਦੱਸਿਆ। ਯੂਨਾਈਟਿਡ ਸਟੇਟਸ ਨੇ ਇਹ ਕਿਹਾ ਆ ਵੀ ਅਸੀਂ ਕੌਨਫੀਡੈਂਟ ਹੈਗੇ ਆ, ਸਾਡੀਆਂ ਜਿਹੜੀਆਂ ਖੁਦ ਦੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹ ਹਮਾਸ ਦੀਆਂ ਐਕਟੀਵਿਟੀਜ਼ ਜੋ ਗਾਜ਼ਾ ਫੈਸਿਲਿਟੀ 'ਚ ਵਾਪਰ ਰਹੀਆਂ ਉਹਨਾਂ ਦੇ ਉੱਤੇ ਅੱਖ ਰੱਖ ਰਹੀਆਂ ਹੈਗੀਆਂ। ਸੋ ਇਸ ਕਰਕੇ ਇੰਟੈਲੀਜੈਂਸ ਉਹ ਸ਼ੇਅਰ ਨਹੀਂ ਕਰ ਰਹੇ, ਕਿਉਂਕਿ ਜਿਹੜੇ ਲੋਕਾਂ ਨੂੰ ਕਿਡਨੈਪ ਕੀਤਾ ਹੋਇਆ ਆ ਉਹਦੇ ਬਾਰੇ ਵੀ ਜਿਹੜੀ ਇਨਫੋਰਮੇਸ਼ਨ ਇਹਦੇ ਨਾਲ ਉਹ ਬੰਦਿਆਂ ਦੇ ਕੋਲ ਕਨੈਕਟਡ ਹੈਗੀ ਆ। 1200 ਤੋਂ ਵੱਧ ਬੰਦੇ ਇਜ਼ਰਾਈਲ 'ਚ ਹੁਣ ਤੱਕ ਮਾਰੇ ਜਾ ਚੁੱਕੇ ਆ, ਤੇ 12,000 ਦੇ ਕਰੀਬ ਜਿਹੜੇ ਆ ਫਲਸਤੀਨੀਅਨ ਏਰੀਏ ਦੇ ਵਿੱਚ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਇਜ਼ਰਾਈਲ ਆਰਮੀ ਨੇ ਕੁਝ ਜਰਨਲਿਸਟ ਨੂੰ ਗਾਜ਼ਾ ਹਸਪੀਟਲ ਦੇ ਵਿੱਚ ਐਸਕੌਰਟ ਕਰਕੇ ਲਿਜਾਇਆ ਗਿਆ, ਉਹਨਾਂ ਵੱਲੋਂ ਦਿਖਾਇਆ ਗਿਆ ਵੀ ਦੇਖੋ ਜੀ, ਨਹੀਂ ਤਾਂ ਇੱਥੇ ਬੰਪਰ ਬਣਾਏ ਸੀ, ਬੰਕਰ ਬਣਾਏ ਸੀ, ਤੇ ਇੱਥੇ ਜੋ ਆ ਇਹ ਯੂਜ਼ ਕਰਦੇ ਸੀ ਇਹਨੂੰ ਆਪਣਾ ਕਮਾਂਡ ਸੈਂਟਰ। UN ਨੇ ਇਹ ਕਿਹਾ ਹੈ ਵੀ ਕਿਸੇ ਤਰ੍ਹਾਂ ਦੀ ਵੀ ਫੂਡ ਤੇ ਸਪਲਾਈਜ਼ ਗਾਜ਼ਾ ਨੂੰ ਨਹੀਂ ਜਾ ਰਹੀ ਹੈਗੀ। ਸਾਰੀ ਕਮਿਊਨੀਕੇਸ਼ਨ ਪੂਰੀ ਤਰ੍ਹਾਂ ਟੁੱਟੀ ਹੋਈ ਆ। ਬੜੀਆਂ ਹੀ ਦਰਦਨਾਕ ਪਿਕਚਰਸ ਉੱਥੋਂ ਆ ਰਹੀਆਂ। ਇੱਕ ਬੱਚਾ ਜੋ 3 ਸਾਲਾਂ ਦਾ, ਉਹਦਾ ਸਾਰਾ ਪਰਿਵਾਰ ਇਜ਼ਰਾਈਲ ਦੇ ਅਟੈਕ ਦੇ ਵਿੱਚ ਮਾਰਿਆ ਗਿਆ। ਫਲਸਤੀਨੀਅਨ ਦਾ ਇਹ ਬੱਚਾ ਆ, ਤੇ ਉਸ ਦੀਆਂ ਵੀ ਜਿਹੜੀਆਂ 2 ਲੱਤਾਂ ਆ ਉਹ ਇੱਕ ਬੰਬ ਬਲਾਸਟ ਦੇ ਵਿੱਚ ਉੜ ਗਈਆਂ ਆ। ਹੁਣ ਤੁਹਾਨੂੰ ਜੇ ਬੰਕਰ ਦੀ ਗੱਲ ਦੱਸਦੇ ਜਾਈਏ, ਨਿਊਜ਼ ਵੀਕ ਨੇ ਫੈਕਟ ਚੈੱਕ ਦਿੱਤੇ ਹੈਗੇ ਆ। ਕਹਿੰਦੇ ਵੀ ਇਜ਼ਰਾਈਲ ਵਾਲਿਆਂ ਨੇ ਤੇ ਖੁਦ ਬੰਕਰ ਜਿਹੜਾ ਸ਼ੈਫਾ ਹਸਪੀਟਲ ਆ ਉਹਦੇ ਥੱਲੇ ਬਣਾਇਆ ਸੀ 1983 ਦੇ ਵਿੱਚ, ਜਦੋਂ ਇਜ਼ਰਾਈਲ ਦੇ ਕੰਟਰੋਲ ਦੇ ਵਿੱਚ ਸੀ ਗਾਜ਼ਾ। ਇਹ ਅੱਜ ਦੀ ਜਿਹੜੀ ਨਿਊਜ਼ ਵੀਕ ਆ ਉਹਨਾਂ ਨੇ ਫੈਕਟ ਚੈੱਕ ਦੱਸੇ ਹੈਗੇ ਆ ਵੀ ਇਜ਼ਰਾਈਲ ਨੇ ਸ਼ਿਫਾ ਹਸਪੀਟਲ ਦੇ ਅੰਡਰ ਇੱਕ ਬੰਕਰ ਬਣਾਇਆ ਸੀ ਇਜ਼ਰਾਈਲ ਦੀਆਂ ਡਿਫੈਂਸ ਫੋਰਸਸ ਨੇ 1983 ਦੇ ਵਿੱਚ, ਜਦੋਂ ਗਾਜ਼ਾ ਇਹਨਾਂ ਦੇ ਕੰਟਰੋਲ ਦੇ ਵਿੱਚ ਸੀ। ਜੀ ਜੀ ਬਿਲਕੁਲ। ਸੋ ਸਥਿਤੀ ਓਵਰਆਲ ਜਿਹੜੀ ਆ ਉਹ ਮਾੜੀ ਆ। ਇਜ਼ਰਾਈਲ ਵਾਲੇ ਕਹਿ ਰਹੇ ਆ ਵੀ ਅਸੀਂ ਬਹੁਤ ਥੋੜੀ ਮਾਤਰਾ ਦੇ ਵਿੱਚ ਜਿਹੜਾ ਫਿਊਲ ਆ ਉਹ ਗਾਜ਼ਾ ਦੇ ਵਿੱਚ ਜਾਣ ਦੇਵਾਂਗੇ। ਇਜ਼ਰਾਈਲੀ ਡਿਫੈਂਸ ਫੋਰਸਿਸ ਦਾ ਇੱਕ ਫੌਜੀ ਜਿਹੜਾ ਮਰ ਗਿਆ ਸੀਗਾ ਇਸ ਲੜਾਈ ਦੇ ਵਿੱਚ, ਉਸ ਦੀ ਲਾਸ਼ ਨੂੰ ਕਹਿੰਦੇ ਹਮਾਸ ਵਾਲਿਆਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਸੀ, ਤੇ ਹੁਣ IDF ਵਾਲੇ ਕਹਿ ਰਹੇ ਆ ਵੀ ਅਸੀਂ ਭਾਈ ਉਸ ਨੂੰ ਵਾਪਸ ਜਿਹੜਾ ਆ ਉਹ ਛਡਾ ਲਿਆ ਆ। UN ਦੇ ਅਧਿਕਾਰੀ ਫਿਰ ਇਜ਼ਰਾਈਲ ਨੂੰ ਗੁਹਾਰ ਲਾ ਰਿਹਾ ਵੀ ਭਾਈ ਪਾਣੀ ਨੂੰ ਵੈਪਨ ਆਫ ਵਾਰ ਬਣਾ ਕੇ ਨਾ ਵਰਤੋ। ਗਾਜ਼ਾ ਨੂੰ ਇਹ ਜਿਹੜੀਆਂ ਉੱਥੇ ਲੋਕ ਆ ਉਹਨਾਂ ਨੂੰ ਜੋ ਪਾਣੀ ਚਾਹੀਦਾ ਆ, ਰਾਸ਼ਨ ਚਾਹੀਦਾ ਆ, ਉਹ ਉਹਨਾਂ ਨੂੰ ਮਿਲਦਾ ਰਹਿਣਾ ਚਾਹੀਦਾ ਹੈਗਾ ਆ। ਨੇਤਨਯਾਹੂ ਦੇ ਉੱਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਆ।
ਹੁਣ ਦੇਖੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ ਆ। ਲੋਕ ਜੈਰੂਸਲਮ ਦੇ ਵਿੱਚ ਲੰਬੀ ਚੌੜੀ ਜਿਹੜੀ ਉਹ ਮਾਰਚ ਕਰ ਰਹੇ ਹੈਗੇ ਆ। ਇਜ਼ਰਾਈਲੀ ਜਿਹੜੇ ਹੌਸਟੇਜ ਆ ਹਮਾਸ ਦੇ ਵਿੱਚ, ਹਮਾਸ ਦੇ ਦੁਆਰਾ ਲਏ ਗਏ, ਉਹ ਚੌਥਾ ਦਿਨ ਹੋ ਗਿਆ ਲਗਾਤਾਰ ਟੈਲ ਅਵੀਵ ਤੋਂ ਤੁਰੇ ਹੋਏ ਨੇ ਤੇ ਨੈਸਟ ਜਿਹੜੀ ਹੈਗੀ ਆਈ ਥਿੰਕ ਉਹਨਾਂ ਦਾ ਸੰਸਦ ਆ ਜੈਰੂਸਲਮ 'ਚ, ਉੱਥੇ ਤੱਕ ਤੁਰ ਕੇ ਜਿਹੜਾ ਆ ਉਹ ਜਾ ਰਹੇ ਆ। 4 ਦਿਨ ਹੋ ਗਏ ਲਗਾਤਾਰ ਉਹਨਾਂ ਨੂੰ ਸੜਕਾਂ ਦੇ ਉੱਤੇ ਮਾਰਚ ਕਰਦਿਆਂ ਨੂੰ ਵੀ ਭਾਈ ਸਾਡੇ ਜਿਹੜੇ ਪਿਆਰੇ ਆ ਉਹਨਾਂ ਨੂੰ ਉੱਥੋਂ ਛਡਾ ਕੇ ਲਿਆਂਦਾ ਜਾਵੇ। ਇਸ ਟਾਈਮ ਜੋ ਹਰਜੋਤ ਸਿੰਘ ਜੀ ਦਿਖ ਰਿਹਾ ਆ ਵੀ ਗਾਜ਼ਾ ਪੱਟੀ ਦਾ ਤਕਰੀਬਨ ਅੱਧਾ ਨਦਰਨ ਪਾਸੇ ਵਾਲਾ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਬੁਰੇ ਹਾਲਾਤ ਹੋਏ ਨੇ ਤੇ ਉਹ ਰਹਿਣ ਦੇ ਕਾਬਲ ਲੱਗਦਾ ਆ ਵੀ ਸ਼ਾਇਦ ਨਾ ਹੀ ਜਿਹੜਾ ਹੋ ਰਵੇ। ਸੋ ਸਥਿਤੀ ਅਜੇ ਵੀ ਇਸੇ ਤਰੀਕੇ ਦੇ ਨਾਲ ਮਾੜੀ ਉੱਥੇ ਦੇ ਰਹਿਣ ਵਾਲੇ ਲੋਕਾਂ ਲਈ ਬਣੀ ਪਈ ਆ। ਯੂਐਸਏ ਦੇ ਵਿੱਚ ਜਿਹੜੀ ਸਪੋਰਟ ਆ ਭਈ ਉੱਥੇ ਦਾ ਜਿਹੜਾ ਵਾਰ ਆ, ਜੰਗ ਆ, ਜੋ ਇਜ਼ਰਾਈਲ ਵੱਲੋਂ ਬੰਬਾਰਡਮੈਂਟ ਕੀਤੀ ਜਾ ਰਹੀ, ਉਸ ਨੂੰ ਇਮੀਡੀਏਟਲੀ ਬੰਦ ਕੀਤਾ ਜਾਵੇ, ਉਹਦੇ ਸੰਬੰਧ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਸਪੋਰਟ ਮਿਲ ਰਹੀ ਹੈਗੀ ਆ। ਵੱਖ-ਵੱਖ ਸ਼ਹਿਰਾਂ 'ਚ ਬਹੁਤ ਵੱਡੇ-ਵੱਡੇ ਜਿਹੜੇ ਪ੍ਰੋਟੈਸਟ ਆ ਉਹ ਇਸ ਟਾਈਮ ਦੇ ਉੱਤੇ ਹੋ ਰਹੇ ਹੈਗੇ ਆ। ਜੀ ਅਗਲੀ ਖਬਰ ਵੱਲ ਚੱਲੀਏ। ਸਾਰਿਆਂ ਨੂੰ ਯਾਦ ਆ ਭਈ ਨਿਊਯਾਰਕ ਦੇ ਮੇਅਰ ਐਰਿਕ ਐਡਮ, ਉਹ ਅੱਜ ਕੱਲ ਇਨਵੈਸਟੀਗੇਸ਼ਨ ਦੇ ਅੰਡਰ ਹੈਗੇ ਆ। FBI ਨੇ ਇੱਕ ਹੋਰ ਘਰ ਜੋ ਐਡਮ ਦਾ ਸਲਾਹਕਾਰ ਆ ਉਹਨੂੰ ਰੇਡ ਕੀਤਾ ਆ। ਇਹ ਉਹ ਬੰਦਾ ਆ ਜੋ ਐਕਸ ਟਰਕਿਸ਼ 에ਅਰਲਾਈਨ ਦਾ ਆਫੀਸ਼ੀਅਲਸ ਹੈਗਾ। ਸੋ ਇਹ ਪਿਛਲੀ ਵਾਰੀ ਵੀ ਜਦੋਂ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਹ 'ਚ ਇਹ ਦੱਸਿਆ ਗਿਆ ਸੀ ਵੀ ਕਿਸ ਤਰ੍ਹਾਂ ਫੰਡ ਰੇਜ਼ਿੰਗ ਦੇ ਵਿੱਚ ਟਰਕੀ ਦੇ ਆਫੀਸ਼ੀਅਲਸ ਨੇ ਐਰਿਕ ਐਡਮ ਦੀ ਜਿਹੜੀ ਆ ਸਪੋਰਟ ਕੀਤੀ ਹੈਗੀ ਆ। ਉਹਨਾਂ ਨੇ ਤੇ ਬਹੁਤ ਜ਼ਿਆਦਾ ਜਿਹੜਾ ਮਨੀ ਆ ਸਪੈਂਡ ਕੀਤਾ ਸੀਗਾ। ਉਸ ਨੂੰ ਲੈ ਕੇ ਪਹਿਲਾਂ ਐਰਿਕ ਐਡਮ ਦੇ ਜੋ ਸਾਰੇ ਘਰ ਦੇ ਵਿੱਚ FBI ਨੇ ਰੇਡ ਕੀਤੀ, ਹੁਣ ਉਹਨਾਂ ਦਾ ਜਿਹੜਾ ਸਹਾਇਕ ਹੈਗਾ ਆ ਉਹਦੇ ਘਰ ਦੇ ਵਿੱਚ ਜੋ ਆ ਰੇਡ ਕੀਤੀ ਗਈ ਹੈਗੀ। ਜੀ ਐਰਿਕ ਐਡਮਸ ਦੇ ਨਾਲ ਹੀ ਜੁੜੀ ਹੋਈ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ। ਨਿਊਯਾਰਕ ਦੇ ਜਿਹੜੇ ਬਜਟ ਦੇ ਵਿੱਚ ਕਹਿੰਦੇ ਕਾਫੀ ਵੱਡੀਆਂ ਕਟੌਤੀਆਂ ਐਲਾਨੀਆਂ ਗਈਆਂ ਆ। ਮਾਈਗ੍ਰੈਂਟ ਕ੍ਰਾਈਸਿਸ ਨੂੰ ਦੇਖਦੇ ਹੋਏ ਕਹਿੰਦੇ ਵੀ ਹਾਲਾਤ ਸਾਡੇ ਬਹੁਤ ਬੱਤਰ ਹੋ ਗਏ। ਕਹਿੰਦੇ ਵੀ ਜੇ ਸਾਨੂੰ ਫੈਡਰਲ ਫੰਡਿੰਗ ਨਹੀਂ ਮਿਲਦੀ ਤਾਂ ਸਾਨੂੰ ਇਵੈਂਚੁਅਲੀ ਆਪਣੇ ਸਿਟੀ ਦੇ ਜਿਹੜੇ ਫੰਡਸ ਆ ਉਸ ਵਿੱਚੋਂ ਕਟੌਤੀ ਕਰਨੀ ਪਊਗੀ। ਹੁਣ ਕਹਿੰਦੇ ਵੀ ਉਹਨਾਂ ਨੇ ਪੁਲਿਸ ਡਿਪਾਰਟਮੈਂਟ ਨੂੰ ਜਿਹੜਾ 30,000 ਤੋਂ ਥੱਲੇ ਲੈ ਕੇ ਆਉਣਾ ਆ, ਇਹ ਜਿਹੜਾ ਐਲਾਨਿਆ ਗਿਆ ਆ। ਤੇ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਦਾ ਬਜਟ ਆ ਉਹਨੂੰ ਅਗਲੇ 2 ਸਾਲਾਂ ਦੇ ਵਿੱਚ $1 ਬਿਲੀਅਨ ਘਟਾਇਆ ਜਿਹੜਾ ਉਹ ਜਾਵੇਗਾ। ਸੋ ਇਹ ਮੇਅਰ ਹੁਣਾਂ ਦੇ ਜਿਹੜੇ ਇੱਕ ਨਵੇਂ ਕਹਿ ਸਕਦੇ ਆ ਵੀ ਇਨੀਸ਼ੀਏਟਿਵ ਆਏ ਆ। ਸੋ ਇਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਜਿਹੜਾ ਰਾਈਜ਼ਿੰਗ ਕਾਸਟ ਆ ਮਾਈਗ੍ਰੈਂਟ ਕ੍ਰਾਈਸਿਸ ਦਾ ਤੇ ਟੈਕਸ ਰੈਵਨਿਊ ਕਹਿੰਦੇ ਸਲੋ ਹੋਏ ਆ, ਫੈਡਰਲ ਪੈਂਡੈਮਿਕ ਏਡ ਖਤਮ ਹੋਈ ਆ, ਉਹਦੇ ਕਰਕੇ ਕਰਨਾ ਪਿਆ। ਹੁਣ $1 ਬਿਲੀਅਨ ਜੋ ਸਿੰਘ ਜੀ ਇਕੱਲੇ ਐਜੂਕੇਸ਼ਨ ਬਜਟ ਦੀ ਕਟੌਤੀ ਕਰਨੀ ਆ। ਓਵਰਆਲ ਦੇਖੋ ਕਿੰਨਾ ਆ। ਕਈ ਵਾਰੀ ਇੱਕ ਸੂਬੇ ਦਾ ਇੰਨਾ, ਜਿਹੜੇ ਛੋਟੇ ਸੂਬੇ ਉਹਨਾਂ ਦਾ ਹੀ ਇੰਨਾ ਬਜਟ ਨਹੀਂ ਹੁੰਦਾ ਜਿੰਨਾ ਇਹ ਸ਼ਹਿਰ ਦਾ ਜਿਹੜਾ ਇਸ ਟਾਈਮ ਬਜਟ ਓਵਰਆਲ ਚੱਲ ਰਿਹਾ ਹੈਗਾ ਆ। ਹੁਣ ਉਹੀ ਪ੍ਰੋਗਰੈਸਿਵ ਡੈਮੋਕ੍ਰੇਟਸ ਜਿਹੜੇ ਮਾਈਗ੍ਰੈਂਟਸ ਨੂੰ ਕਹਿੰਦੇ ਸੀ ਵੀ ਜੀ ਨੂੰ ਇਹਨਾਂ ਨੂੰ ਰੱਖੋ, ਇੱਦਾਂ ਕਰੋ, ਉੱਦਾਂ ਕਰੋ, ਤੇ ਹੁਣ ਉਹਨਾਂ ਨੇ ਕਹਿੰਦੇ ਵੀ ਇਹ ਬਜਟ ਕੱਟਸ ਦੇ ਨਾਲ ਵੀ ਸਾਡੀ ਜਿਹੜੀ ਆ ਉਹ ਸਮੱਸਿਆ ਵਧੂਗੀ ਤੇ ਇਹ ਸਥਿਤੀ ਜਿਹੜੀ ਉਹ ਮਾੜੀ ਹੋਊਗੀ। ਜਿਹੜੇ ਐਰਿਕ ਐਡਮਸ ਆ ਨਿਊਯਾਰਕ ਸਿਟੀ ਦੇ ਚੂਹਿਆਂ ਦੀ ਪ੍ਰੋਬਲਮ ਦੇ ਲਈ ਰੈਟਜ਼ਾਰ ਉਹ ਜਿਹੜਾ ਐਲਾਨ ਰਹੇ ਨੇ। ਉੱਥੇ ਉਹਨਾਂ ਨੇ ਇੱਕ ਸਪੈਸ਼ਲ ਨਾਈਟ ਲਾਈਫ ਮੇਅਰ ਜਿਹੜਾ ਆ ਉਹ ਐਲਾਨਿਆ ਹੈਗਾ ਆ। ਤੇ ਭਾਈ ਇਹ ਜਿਹੜੇ ਮਾਈਗ੍ਰੈਂਟ ਕ੍ਰਾਈਸਿਸ ਆ ਤੇ ਹੋਰ ਜਿਹੜੇ ਕ੍ਰਾਈਸਿਸ ਤੁਹਾਡੀ ਸਿਟੀ ਦੇ ਸਾਹਮਣੇ ਆ ਉਹਨੂੰ ਹੱਲ ਕਰਨ ਦੇ ਲਈ ਕੀ ਤੁਸੀਂ ਜਿਹੜਾ ਉਹ ਕਰ ਰਹੇ ਆ? ਕੀ ਤੁਸੀਂ ਫੈਡਰਲ ਸਰਕਾਰ ਨੂੰ ਆਪਣੀਆਂ ਉਹਨਾਂ ਮਾਈਗ੍ਰੈਂਟ ਪਾਲਿਸੀਜ਼ ਨੂੰ ਬਦਲਣ ਬਾਰੇ ਵੀ ਕਹਿ ਰਹੇ ਆ, ਜਾਂ ਕਿੱਦਾਂ ਤੁਸੀਂ ਇਸ ਨੂੰ ਪੂਰੀ ਤਰੀਕੇ ਦੇ ਨਾਲ ਨਜਿੱਠਣਾ ਆ? ਜਦੋਂ ਤਾਂ ਹੁੰਦਾ ਹੈ ਗਵਾਂਢੀਆਂ ਦੇ ਘਰੇ ਜਾਂ ਦੂਜੇ ਸੂਬਿਆਂ 'ਚ ਪ੍ਰੋਬਲਮ, ਫਿਰ ਤਾਂ ਹੋ ਜਾਂਦੇ ਆ ਸਾਰੇ ਜਾਣੇ ਚੁੱਪ। ਜਦੋਂ ਉਹੀ ਸਮੱਸਿਆ ਉਹਨਾਂ ਦੇ ਆਪਣੇ ਬੈਕਯਾਰਡ ਦੇ ਵਿੱਚ ਆਈ ਆ, ਆਪਣੀ ਸਿਟੀ ਦੇ ਵਿੱਚ ਆਈ ਆ, ਤੇ ਹੁਣ ਇਹਨਾਂ ਦੇ ਹੱਥ ਖੜੇ ਜਿਹੜੇ ਆ ਉਹ ਹੋ ਗਏ ਨੇ। ਸੋ ਇਸ ਟਾਈਮ ਇਹ ਚੀਜ਼ ਸਾਹਮਣੇ ਆ। ਸੋ ਨਵੇਂ ਬਜਟ ਕੱਟਸ ਨਿਊਯਾਰਕ ਸਿਟੀ ਨੇ ਐਲਾਨੇ ਆ, ਜਿਹਦੇ ਵਿੱਚ ਪੁਲਿਸ ਅਫਸਰਾਂ ਦੀ ਗਿਣਤੀ ਆ ਨਫਰੀ ਆ ਉਹਨਾਂ ਨੂੰ 30,000 ਤੋਂ ਹੇਠਾਂ ਲੈ ਕੇ ਜਾਇਆ ਜਾਊਗਾ। 1980 ਤੋਂ ਬਾਅਦ ਪਹਿਲੀ ਵਾਰੀ ਇਹ ਇਦਾਂ ਦਾ ਜਿਹੜਾ ਕੱਟ ਆ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੋਊਗਾ। ਤੇ ਐਜੂਕੇਸ਼ਨ ਡਿਪਾਰਟਮੈਂਟ ਦਾ ਬਜਟ ਆਉਂਦੇ 2 ਸਾਲਾਂ 'ਚ $1 ਬਿਲੀਅਨ ਆ ਉਸ ਦੇ ਵਿੱਚ ਕਟੌਤੀ ਕੀਤੀ ਜਾਊਗੀ। ਕਹਿੰਦੇ ਵੀ ਇਹ ਕੱਟ ਹੋਣ ਦੇ ਨਾਲ ਜਿਹੜਾ 2 ਸਭ ਤੋਂ ਜ਼ਿਆਦਾ ਪਪੂਲਰ ਪ੍ਰੋਗਰਾਮ ਆ ਸਕੂਲ ਦੇ ਵਿੱਚ, ਜਿਹੜੇ ਸਮਰ ਸਕੂਲ ਤੇ ਯੂਨੀਵਰਸਲ ਪ੍ਰੀ ਕਿੰਡਰਗਾਰਟਨ,
ਉਹਨਾਂ ਦੇ ਉੱਤੇ ਭਾਰੀ ਅਸਰ ਪੈ ਸਕਦਾ ਹੈ। ਜੀ। ਅਗਲੀ ਖਬਰ ਵੱਲ ਚਲੀਏ। ਜੋ ਚਾਈਨਾ ਦੇ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਇੱਥੇ ਆਏ ਹੋਏ ਹੈਗੇ ਸੈਨ ਫਰਾਂਸਿਸਕੋ 'ਚ, ਤੇ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਵਿੱਚ ਤੇ ਚਾਈਨਾ ਦੇ ਪ੍ਰੈਜ਼ੀਡੈਂਟ ਦੇ ਵਿੱਚ ਗੱਲਬਾਤ ਹੋਈ ਹੈਗੀ ਆ, ਉਹਦੇ ਵਿੱਚ ਕੰਟਰੋਵਰਸੀ ਵੀ ਬਹੁਤ ਵੱਡੀ ਬਣੀ ਹੈਗੀ ਆ। ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਪੁੱਛਿਆ ਗਿਆ ਵੀ ਜਿਹੜਾ ਤੁਸੀਂ ਜੂਨ ਮਹੀਨੇ 'ਚ ਸਟੇਟਮੈਂਟ ਦਿੱਤੀ ਸੀ ਵੀ ਚਾਈਨਾ ਦਾ ਪ੍ਰੈਜ਼ੀਡੈਂਟ ਡਿਕਟੇਟਰ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਤੇ ਉਹਨਾਂ ਨੇ ਐਗਜ਼ੈਕਟਲੀ ਸੇਮ ਕਿਹਾ ਵੀ ਮੈਂ ਹੁਣ ਵੀ ਉਹਦੇ ਤੇ ਹੀ ਕਾਇਮ ਆ ਵੀ ਉਹ ਡਿਕਟੇਟਰ ਆ, ਵੀ ਉਹਨਾਂ ਦਾ ਜੋ ਇਲੈਕਸ਼ਨ ਜਾਂ ਜੋ ਵੀ ਚੁਣਨ ਦਾ ਮੈਥਡ ਆ ਵੀ ਉਹ ਸਾਡੇ ਕਮਿਊਨਿਸਟ ਨਾਲੋਂ ਪਾਰਟੀ ਕਮਿਊਨਿਸਟ ਵਾਲਾ ਆ ਜੀ ਤੇ ਕਹਿੰਦਾ ਮੈਂ ਡਿਕਟੇਟਰ ਹੀ ਕਹੂੰਗਾ। ਜੀ। ਪਰ ਉਸ ਟਾਈਮ ਦੇ ਉੱਤੇ ਹੁਣ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ, ਜਿਹੜੇ ਬਲਿੰਕਨ ਟੋਨੀ ਹੋਣਾ ਦੀ ਬਲਿੰਕਨ ਹੋਣੀ ਬੈਠੇ ਆ, ਉਹਨਾਂ ਦਾ ਜਿਹੜਾ ਫੇਸ ਦੇਖਣ ਵਾਲਾ ਸੀ ਰੰਗ ਉੱਡ ਯਾਰ ਗਏ, ਇਹ ਸਾਡਾ ਪ੍ਰੈਜ਼ੀਡੈਂਟ ਕੀ ਕਹਿ ਰਿਹਾ ਹੈ ਰੰਗ ਵੀ ਉੱਡ ਅਸੀਂ ਗਏ। ਤਾਂ ਥੋੜਾ ਬਹੁਤਾ ਇਕੱਠੇ ਹੋਣ ਦੀ ਗੱਲਬਾਤ ਕਰ ਰਹੇ ਆ। ਸੋ ਉਹ ਹੁਣ ਬਹੁਤ ਜ਼ਿਆਦਾ ਜਿਹੜੀ ਆ ਵਾਇਰਲ ਹੋ ਰਹੀ ਆ, ਕਿਉਂਕਿ ਟੋਨੀ ਬਲਿੰਕਨ ਕਾਫੀ ਸੀਰੀਅਸ ਬੰਦੇ ਹੈਗੇ ਆ। ਆਪਾਂ ਦੇਖਦੇ ਹੀ ਆ ਜਦੋਂ ਵੀ ਉਹ ਪ੍ਰੈਸ ਕਾਨਫਰੰਸ ਕਰਦੇ ਆ ਜਾਂ ਕਿਤੇ ਵੀ ਜਾਂਦੇ ਹੈਗੇ ਆ। ਤੇ ਪਰ ਕੁਝ ਚੀਜ਼ਾਂ ਜੋ ਯੂਐਸ ਨੇ, ਆਪਾਂ ਕੱਲ ਵੀ ਡਿਸਕਸ ਕੀਤਾ ਸੀ, ਉਹ ਆਪਣੇ ਜਿਹੜੇ ਆ ਉਹਦੇ ਨਾਲ ਐਗਰੀਮੈਂਟ ਕੀਤਾ ਆ। ਉਹ ਇਹ ਯੂਐਸ ਨੇ ਹੀ ਇਨੀਸ਼ੀਏਟਿਵ ਲਿਆ ਸੀ, ਨਾ ਕਿ ਚਾਈਨਾ ਵਾਲਿਆਂ ਨੇ। ਪਹਿਲਾਂ ਤਾਂ ਫੈਂਟਲਿਨ ਨੂੰ ਲੈ ਕੇ 1.5 ਲੱਖ ਤੋਂ ਵੱਧ ਬੰਦਾ ਪਿਛਲੇ ਸਾਲ ਫੈਂਟਲਿਨ ਦੀਆਂ ਗੋਲੀਆਂ ਖਾ ਕੇ ਮਾਰਿਆ ਜਾ ਚੁੱਕਿਆ ਆ। ਸੋ ਉਹ ਉੱਥੋਂ ਚਾਈਨਾ 'ਚ ਲੈਬਸ ਆ, ਉੱਥੋਂ ਆਉਂਦੀ ਆ। ਉਹਨੂੰ ਬੰਦ ਕਰਨ ਦੇ ਲਈ ਮਿਲਟਰੀ ਕਮਿਊਨੀਕੇਸ਼ਨ ਦੋਨਾਂ ਮੁਲਕਾਂ 'ਚ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ, ਇਹ ਤਿੰਨੇ ਚੀਜ਼ਾਂ ਦੇ ਉੱਤੇ ਚਾਈਨਾ ਵਾਲੇ ਇਹ ਆ ਵੀ ਉਹ ਮਿੰਨਤਾਂ ਤੇ ਉਤਰੇ ਹੋ ਆ ਵੀ ਹਾਂ ਜਿਹੜੇ ਕੰਪਨੀਆਂ ਵਾਲੇ ਆ ਉਹ ਮੁੜ ਕੇ ਫੇਰ ਸਾਡੇ ਚਾਈਨਾ ਦੇ ਵਿੱਚ ਇਨਵੈਸਟ ਕਰਨ, ਕਿਉਂਕਿ ਇਸ ਟਾਈਮ ਚਾਈਨਾ ਦੇ ਵਿੱਚ ਜੇ ਦੇਖਿਆ ਜਾਵੇ ਹਜ਼ਾਰਾਂ ਦੇ ਕਰੀਬ ਜਿਹੜੀਆਂ ਕੰਪਨੀਆਂ ਆ ਉਹ ਬੰਦ ਹੋ ਚੁੱਕੀਆਂ ਹੈਗੀਆਂ ਆ। ਸੋ ਉਹਨਾਂ ਨੇ ਇਨਵੈਸਟਮੈਂਟ ਦੇ ਲਈ ਦੁਆਰਾ ਕੀ ਕਿਹਾ ਹੈਗਾ, ਤੇ ਨਾਲ ਦੀ ਨਾਲ ਸੈਂਕਸ਼ਨਸ ਨੂੰ ਡ੍ਰੌਪ ਕਰਨ ਦੇ ਲਈ ਵੀ ਕਿਹਾ ਹੈਗਾ। ਇਹਦੇ ਬਾਰੇ ਹਜੇ ਪਤਾ ਨਹੀਂ ਵੀ ਯੂਐਸ ਗਵਰਨਮੈਂਟ ਕੀ ਕਰੂਗੀ, ਪਰ ਰਸ਼ੀਆ ਤੇ ਯੂਕਰੇਨ ਦੀ ਜੰਗ ਨੂੰ ਲੈ ਕੇ ਵੀ ਉਹ ਇਸ਼ੂ ਵੀ ਚੱਕਿਆ ਗਿਆ। ਤਾਈਵਾਨ ਵਾਲਾ ਵੀ ਜਿਹੜਾ ਇਸ਼ੂ ਹੈਗਾ, ਬਹੁਤ ਵੱਡੀ ਗਿਣਤੀ 'ਚ ਯੂਐਸਏ 'ਚ ਜੋ ਤਿੱਬਤਨ ਲੋਕ ਹੈਗੇ ਆ, ਮੁਸਲਮਾਨ ਆ, ਉਹਨਾਂ ਨੇ ਪ੍ਰੋਟੈਸਟ ਵੀ ਕੀਤੇ ਆ ਸੈਨ ਫਰਾਂਸਿਸਕੋ 'ਚ ਵੀ ਉੱਥੇ ਸ਼ਰੇਆਮ ਜਿਹੜਾ ਧੱਕਾ ਹੋ ਰਿਹਾ ਹੈਗਾ। ਪਰ ਚਾਈਨਾ ਵਾਲੇ ਕਹਿੰਦੇ ਆ ਵੀ ਤਾਈਵਾਨ ਜੋ ਆ ਉਹ ਸਾਡਾ ਹੀ ਹੈਗਾ ਆ। ਜਦੋਂ ਨੈਂਸੀ ਪਲੋਸੀ ਹਾਊਸ ਦੇ ਸਪੀਕਰ 2022 ਦੇ ਵਿੱਚ ਇੱਕ ਟ੍ਰਿਪ ਦੇ ਉੱਤੇ ਗਏ ਸੀ ਤਾਈਵਾਨ, ਉਹ ਤੋਂ ਬਾਅਦ ਜਿਹੜੀ ਆ ਦੋਨਾਂ ਮੁਲਕਾਂ ਦੇ ਵਿੱਚ ਕਾਫੀ ਜਿਹੜਾ ਗੁੱਸੇ ਵਾਲੀ ਲਹਿਰ ਤਣਾਅ ਸੀ, ਵੱਧ ਖਾਸ ਗਿਆ ਸੀ। ਕਰਕੇ ਚਾਈਨਾ ਵੱਲ, ਵੀ ਇਹ ਜਿਹੜਾ ਆ ਤੁਸੀਂ ਗਲਤ ਕੰਮ ਕਰ ਰਹੇ ਆ, ਵੀ ਤਾਈਵਾਨ ਤਾਂ ਜਿਹੜਾ ਸਾਡਾ ਹਿੱਸਾ ਹੈਗਾ ਆ। ਜੀ। ਸੋ ਬਿਲਕੁਲ ਪਬਲਿਕ ਰਿਮਾਰਕਸ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਤੇ ਜੀ ਜਿੰਗਪਿੰਗ ਉਹਨਾਂ ਨੇ ਸੁਜੈਸਟ ਕੀਤਾ ਆ ਵੀ ਸਾਡੇ ਦੋਨਾਂ ਮੁਲਕਾਂ ਦੇ ਵਿੱਚ ਅਸੀਂ ਪੀਸਫੁਲੀ ਕੋਐਗਜ਼ਿਸਟ ਕਰਨਾ ਚਾਹੁੰਦੇ ਹੈਗੇ। ਜੀ, ਓਦਾਂ ਜੇ ਦੇਖਿਆ ਜਾਵੇ ਫਿਰ ਵੀ ਤਗੜੀ ਗੱਲ ਆ ਪ੍ਰੈਜ਼ੀਡੈਂਟ ਦੇ ਲਈ ਵੀ ਫਿਰ ਵੀ ਡਿਕਟੇਟਰ ਜਿਹੜਾ ਆ ਉਸ ਨੂੰ ਆਖ ਦਿੱਤਾ। ਆਏ ਹੋਏ ਸੱਦ ਕੇ ਵੀ ਜਿਹੜਾ ਆ ਉਹ ਕੀਤਾ ਹੈ, ਜਿੱਦਾਂ ਤੁਸੀਂ ਕਿਹਾ ਵੀ ਉਹ ਮਿੰਨਤਾਂ ਤੇ ਵੀ ਆਏ ਆ ਵੀ ਭਾਈ ਸਾਡਾ ਹਾਲਾਤ ਮਾੜੇ ਆ। ਸੋ ਬਾਂਹ ਵੀ ਜਿਹੜੀ ਉਹ ਮਰੋੜੀ ਜਾਂਦੇ ਆ, ਜੱਫੀ ਵੀ ਜਿਹੜੀ ਉਹ ਪਾਈ ਜਾਂਦੇ ਆ, ਉਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ। ਕੱਲ ਸ਼ੀ ਜਿੰਗਪਿੰਗ ਦੀ ਜਿਹੜੀ ਆ ਮੇਨ ਬਿਜ਼ਨਸ ਲੀਡਰਸ ਦੇ ਨਾਲ ਵੀ ਜਿਹੜੀ ਮੁਲਾਕਾਤ ਹੋਈ ਆ, ਐਗਜ਼ੈਕਟਿਵਸ ਦੇ ਨਾਲ। ਕਹਿੰਦੇ ਵੀ ਡਿਨਰ ਜਿਹੜਾ ਉਸਨੇ ਸੈਨ ਫਰਾਂਸਿਸਕੋ 'ਚ ਕੀਤਾ ਹੈਗਾ ਆ। ਸੋ ਉਹੀ ਬਿਜ਼ਨਸ ਕਮਿਊਨਿਟੀ ਆ ਜਿਹੜੀ ਹਿਊਮਨ ਰਾਈਟਸ ਤੇ ਹੋਰ ਮੁੱਦਿਆਂ ਦੇ ਉੱਤੇ ਇਹਨਾਂ ਨੂੰ ਤਾੜਨਾ ਵੀ ਪਾਉਂਦੀ ਆ ਚਾਈਨਾ ਨੂੰ। ਪਰ ਅੱਜ ਉਹਨਾਂ ਹੀ ਡੈਸਕ ਦੇ ਉੱਤੇ ਉਹ ਬੈਠੀ ਸੀਗੀ ਵੀ ਭਾਈ ਸਾਡੇ ਲਈ ਚਾਈਨਾ ਦੀ ਮਾਰਕੀਟ ਕਿਸੇ ਨਾ ਕਿਸੇ ਤਰੀਕੇ ਖੁੱਲੇ। ਕੋਆਪਰੇਸ਼ਨ ਕਰਨ ਦੇ ਲਈ ਚੀਨ ਦੇ ਉੱਤੇ ਹੁਣ ਇਹ ਦਬਾਅ ਪੈ ਰਿਹਾ ਵੀ ਭਾਈ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ, ਫੈਂਟਨਲ ਦੇ ਫਲੋ ਨੂੰ ਜਿਹੜਾ ਉਹ ਰੋਕੋ, ਤੇ ਫਿਰ ਤੁਹਾਡੀਆਂ ਵੀ ਅਸੀਂ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਨੂੰ ਥੋੜਾ ਬਹੁਤਾ ਘਟਾ ਸਕਦੇ ਆ। ਉਗਰ ਮੁਸਲਮਾਨਾਂ ਦੇ ਨਾਲ ਜੋ ਹਰਜੋਤ ਸਿੰਘ ਜੀ 2020 ਦੇ ਵਿੱਚ ਵਾਪਰਿਆ, ਉਹ ਮੈਨੂੰ ਲੱਗਦਾ ਸਾਰੀ ਦੁਨੀਆ ਭੁੱਲ ਭੁਲਾ ਗਈ ਆ। ਉਹ ਹੁਣ ਕਿਤੇ ਨਾ ਕਿਤੇ ਪਿੱਛੇ ਜਿਹੜਾ ਹੋਇਆ। ਕਾਮਰਸ ਡਿਪਾਰਟਮੈਂਟ ਨੇ ਉੱਦਾਂ ਜਿਹੜੀਆਂ ਟ੍ਰੇਡ ਦੀਆਂ ਸੈਂਕਸ਼ਨਸ ਲਿਸਟ ਆ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜੇ ਚੀਨੀ ਅਧਿਕਾਰੀਆਂ ਦੇ ਉੱਤੇ ਜਾਂ ਸਰਕਾਰੀ ਅਫੀਸ਼ੀਅਲਸ ਦੇ ਉੱਤੇ, ਉਹਨਾਂ ਉੱਤੇ ਕੰਪਨੀਆਂ ਦੇ ਉੱਤੇ ਜਿਹੜੀਆਂ ਉਹ ਲਾਈਆਂ ਸੀਗੀਆਂ। ਤੇ ਹੁਣ ਫੈਂਟਨਲ ਦੇ ਇਸ਼ੂ ਦੇ ਉੱਤੇ ਚਾਈਨਾ ਨੂੰ ਮਨਾਉਣ ਦੇ ਲਈ ਉਹ ਉਹਨਾਂ ਨੂੰ ਲਾਲਚ ਦੇ ਰਿਹਾ ਵੀ ਭਾਈ ਤੁਹਾਡੀਆਂ ਅਸੀਂ ਸੈਂਕਸ਼ਨਸ ਜਿਹੜੀਆਂ ਆ ਉਹ ਕੱਟ ਕਰ ਸਕਦੇ ਆ, ਵੀ ਜੇ ਤੁਸੀਂ ਸਾਡੇ ਇੱਥੇ ਆ ਰਿਹਾ ਜਿਹੜਾ ਨਸ਼ਾ ਆ ਉਸ ਨੂੰ ਕਾਬੂ ਕਰਨ ਦੇ ਵਿੱਚ ਮਦਦ ਜਿਹੜੀ ਉਹ ਕਰੋ। ਸੋ ਜਿਹੜਾ ਸ਼ੀ ਜਿੰਗਪਿੰਗ ਆ, ਕਹਿੰਦੇ ਵੀ ਓਵਰਆਲ ਉਹਨੇ ਕੀ ਗੇਨ ਕੀਤਾ ਇਸ ਦੇ ਵਿੱਚੋਂ, ਇਹ ਆ ਵੀ ਐਗਜ਼ੈਕਟਿਵਸ ਦੇ ਨਾਲ ਗੱਲ ਹੋਈ ਆ। ਸੈਂਕਸ਼ਨਸ ਜਿਹੜੀਆਂ ਕੋਆਪਰੇਸ਼ਨ ਦੇ ਰੂਪ ਦੇ ਵਿੱਚ ਉਹ ਉਹਨਾਂ ਨੂੰ ਡ੍ਰੌਪ ਹੋ ਸਕਦੀਆਂ ਆ। ਕੀ ਵਾਕਿਆ ਹੀ ਅਮਰੀਕਾ ਇੱਕ ਪਾਰਟਨਰ ਤੇ ਫਰੈਂਡ ਬਣ ਜਾਊਗਾ ਚੀਨ ਦਾ? ਇਹ ਜ਼ਰੂਰ ਜਿਹੜੇ ਉਹ ਸਵਾਲ ਰਹਿਣਗੇ। ਪਰ ਇਹ ਆ ਵੀ ਇੱਕ ਰਾਹ ਜਿਹੜਾ ਜ਼ਰੂਰ
ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਆਪਸੀ ਗੱਲਬਾਤ ਦਾ ਨਵਾਂ ਖੁੱਲ ਚੁੱਕਾ ਆ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ ਦੇ ਵਿੱਚ ਇਦਾਂ ਹੀ ਜਾਰੀ ਰਹੇਗਾ ਜੀ।
ਜੀ, ਜੀ ਹਰਜੋਤ ਸਿੰਘ ਜੀ। ਜੀ। ਜੀ ਆਵਾਜ਼ ਆ ਰਹੀ ਹੈ? ਅਗਲੀ ਖਬਰ ਜੀ। ਜੀ, ਬਿਲਕੁਲ। ਅਗਲੀਆਂ ਖਬਰਾਂ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਵੱਡਾ ਕ੍ਰਾਈਸਿਸ ਚੱਲ ਰਿਹਾ ਵੀ ਬਹੁਤ ਸਾਰੇ ਹੌਸਪੀਟਲਸ ਦੇ ਵਿੱਚ ਮੈਟਰਨਿਟੀ ਵਾਰਡਸ ਜੋ ਆ ਉਹ ਬੰਦ ਹੋਣ ਜਾ ਰਹੇ ਆ। ਕਹਿੰਦੇ ਪਈ ਇਹਦੇ ਕਈ ਕਾਰਨ ਆ, ਇਨਫਲੇਸ਼ਨ ਹੈਗੀ ਆ, ਬਰਥ ਰੇਟ ਘਟ ਰਿਹਾ ਹੈਗਾ, EMPLOYEES ਨਹੀਂ ਮਿਲ ਰਹੇ ਹੈਗੇ। ਪਰ ਕਈ ਏਰੀਏ ਇਦਾਂ ਦੇ ਆ ਜਿੱਥੇ ਹਸਪਤਾਲ ਹੀ ਇੱਕ ਸੀ, ਜਿੱਦਾਂ ਕਿ ਮਡੇਰਾ ਕਾਉਂਟੀ 'ਚ ਇੱਕ ਮਡੇਰਾ ਹੌਸਪੀਟਲ ਆ, ਉਹੀ ਬੰਦ ਹੋ ਗਿਆ। ਸੋ ਹੁਣ ਉੱਥੇ ਦੀ ਜਿਹੜੀ ਲੋਕ ਆ ਉਹ ਕੀ ਕਰਨ, 40-40, 50-50 ਮੀਲ ਦੂਰ ਕਿਸੇ ਹੋਰ ਹਸਪਤਾਲ ਜਾਣ। 46 ਦੇ ਕਰੀਬ ਜਿਹੜੇ ਹਸਪਤਾਲ ਆ ਕੈਲੀਫੋਰਨੀਆ ਦੇ ਵਿੱਚ ਉਹ ਪਰਮਾਨੈਂਟਲੀ ਉਹਨਾਂ ਨੇ ਕਲੋਜ਼ ਕਰ ਦਿੱਤੇ ਹੈਗੇ ਆ। 60% ਪਿਛਲੇ 3 ਸਾਲਾਂ ਦੇ ਵਿੱਚ ਕਲੋਜ਼ ਹੋਏ ਹੈਗੇ ਆ। 4 ਕਾਉਂਟੀਜ਼ ਨੇ ਮੈਟਰਨਿਟੀ ਵਾਰਡਸ ਪਿਛਲੇ 10 ਸਾਲਾਂ ਦੇ ਵਿੱਚ ਆਪਣੇ ਲੂਜ਼ ਕਰ ਰਹੇ ਹੈਗੇ ਆ। ਪਾਮਡੇਲ ਰੀਜਨਲ ਮੈਡੀਕਲ ਸੈਂਟਰ, ਲਾਸ ਐਂਜਲਸ ਕਾਉਂਟੀ ਨੇ, ਮਡੇਰਾ ਕਾਉਂਟੀ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇਹ ਸਾਰੇ ਜਿਹੜੇ ਆ ਆਪਣੇ ਵਾਰਡ ਲੂਜ਼ ਕਰ ਲਏ। ਅਲਾਮੀਡਾ ਕਾਉਂਟੀ ਦੇ ਵਿੱਚ ਕਾਈਜ਼ਰ ਪਰਮਾਨੈਂਟ ਨੇ ਇਹ ਬੰਦ ਕਰ ਦਿੱਤਾ। ਨੈਪਾ ਕਾਉਂਟੀ ਦੇ ਵਿੱਚ ਇਸੇ ਤਰ੍ਹਾਂ ਸੈਨ ਫਰਾਂਸਿਸਕੋ ਕਾਉਂਟੀ 'ਚ, ਸੈਨ ਮਟੇਓ ਕਾਉਂਟੀ 'ਚ ਸੇਟਨ ਮੈਡੀਕਲ ਸੈਂਟਰ ਆ ਉਹਨੇ ਬੰਦ ਕਰ ਦਿੱਤਾ ਹੈਗਾ। ਸੈਂਟਾ ਕਲਾਰਾ ਕਾਉਂਟੀ 'ਚ ਈਵਨ ਰੀਜਨਲ ਮੈਡੀਕਲ ਸੈਂਟਰ ਸੈਨੋਜ਼ੇ ਨੇ ਆਪਣਾ ਜਿਹੜਾ 2020 ਦੇ ਵਿੱਚ ਜਿਹੜਾ ਬੰਦ ਕੀਤਾ ਹੈਗਾ ਆ। ਸੈਕਰਾਮੈਂਟੋ ਵੈਲੀ ਦੇ ਵਿੱਚ ਵੀ ਵਿਊਟ ਕਾਉਂਟੀ ਕਲੂਸਾ ਸੈਂਟਰ ਇੱਕ ਮੈਡੀਕਲ ਸੈਂਟਰ ਸੀ। ਮਡੇਰੇ ਦਾ ਮੈਂ ਤੁਹਾਨੂੰ ਦੱਸਿਆ ਇਹਦਾ ਰੌਲਾ ਵੀ ਕਾਫੀ ਪਿਆ ਸੀ। ਇੱਥੇ ਫ੍ਰਿਜ਼ਨੋ ਦੇ ਵਿੱਚ ਐਡਵੈਂਟਿਸ ਹੈਲਥ ਜੋ ਸਿਲਮਾ ਦੇ ਵਿੱਚ ਹੈਗਾ, ਹੁਣ ਸਿਲਮਾ 'ਚ ਮੈਨੂੰ ਲੱਗਦਾ ਇੱਕੋ ਹੀ ਹਸਪਤਾਲ ਸੀ, ਉਹ ਬੰਦ ਕਰਤਾ। ਮਡੇਰੇ 'ਚ ਵੀ ਇਦਾਂ ਹੀ ਸੀ, ਉਹ ਵੀ ਬੰਦ ਕਰਤਾ। ਸਨਮਕੀਨ ਕਾਉਂਟੀ 'ਚ ਸਟਾਕਟਨ 'ਚ ਇੱਕ ਡੈਮਰਨ ਹਸਪੀਟਲ ਉਹ ਬੰਦ ਕਰਤਾ। ਸਟੈਨਿਸਲਸ ਕਾਉਂਟੀ 'ਚ ਇੱਕ ਓਕ ਵੈਲੀ ਹਸਪੀਟਲ ਉਹ ਵੀ ਜਿਹੜਾ ਬੰਦ ਕਰ ਦਿੱਤਾ ਗਿਆ ਹੈਗਾ। ਸੋ ਇਹ ਇੱਥੇ ਇਹ ਜਿਹੜੇ ਮੈਂ ਤੁਹਾਨੂੰ ਸ਼ਹਿਰ ਦੱਸੇ, ਇਹਨਾਂ ਸ਼ਹਿਰਾਂ ਦੇ ਵਿੱਚ ਆਪਣੀ ਪੰਜਾਬੀ ਵਸੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਆ। ਬਹੁਤ ਵੱਡੇ ਲਗਭਗ 80% ਲੋਕ ਪੰਜਾਬੀ ਜੋ ਘਰੇ ਓਨ ਕਰਦੇ ਆ, ਬਿਜ਼ਨਸ ਓਨ ਕਰਦੇ ਆ, ਪ੍ਰਾਪਰਟੀਆਂ ਓਨ ਕਰਦੇ ਆ, ਇੰਨਾ ਟੈਕਸ ਦਿੰਦੇ ਆ। ਤੇ ਤੁਸੀਂ ਇਹ ਜਿਹੜਾ ਹੈ ਇਹ ਫਾਈਟ ਕਰਨਾ ਚਾਹੀਦਾ ਹੈਗਾ ਤੁਹਾਡੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਦੇ ਨਾਲ। ਜਿਹੜੇ ਕਾਉਂਟੀ ਦੇ ਹਸਪੀਟਲ ਆ ਘੱਟੋ ਘੱਟ ਉਹ ਤਾਂ ਨਹੀਂ ਬੰਦ ਹੋਣੇ ਚਾਹੀਦੇ ਹੈਗੇ। ਸੋ ਇਹ ਜਿਹੜੇ ਇਸ਼ੂ ਆ ਇਦਾਂ ਦੇ ਜਿਹੜੇ ਚੱਕਣੇ ਚਾਹੀਦੇ ਆ। ਪਲੱਸ ਜਿਹੜੇ ਲੋਕ ਪੰਜਾਬੀ ਜਾਂ ਹੋਰ ਇੰਡੀਅਨ ਮੂਲ ਦੇ ਇਲੈਕਸ਼ਨ ਦੇ ਵਿੱਚ ਲੜਦੇ ਆ ਵੀ ਅਸੀਂ ਜੀ ਆਹ ਸਿਟੀ ਲਈ ਲੜਨਾ, ਕਾਉਂਟੀ ਲਈ ਲੜਨਾ ਆ, ਸਟੇਟ ਲਈ ਜਾਂ ਕਿਸ ਕਾਂਗਰਸ ਲਈ, ਉਹਨਾਂ ਨੂੰ ਕਹੋ ਭਾਈ ਇਹ ਇਸ਼ੂ ਆ ਜਿਹੜੇ ਸਾਡੇ, ਨਾ ਕਿ ਜਿਹੜੇ ਆ ਵੀ ਹਾਂ ਅਸੀਂ ਆਹ ਮੰਥ ਮਨਾ ਲਿਆ, ਆਹ ਮੰਥ ਮਨਾ ਲਿਆ, ਉਹਦੇ ਨਾਲ ਕਮਿਊਨਿਟੀ ਨੂੰ ਗੇਨ ਕੁਛ ਨਹੀਂ ਹੁੰਦਾ ਹੈਗਾ। ਆਹ ਸਾਡੇ ਮੇਨ ਇਸ਼ੂ ਆ। ਹਾਂ ਠੀਕ ਆ, ਉਹ ਵੀ ਹੋਣਾ ਚਾਹੀਦਾ, ਪਰ ਮੈਂ ਉਹੀ ਦੇਖ ਰਿਹਾ ਪਿਛਲੇ 10-15 ਸਾਲਾਂ 'ਚ ਹੋ ਰਿਹਾ। ਕੋਈ ਜਿਹੜਾ ਵੱਡਾ ਮੁੱਦਾ ਆ ਜਿਹੜਾ ਸਾਡੀ ਕਮਿਊਨਿਟੀ ਨੂੰ ਰੋਜ਼ ਡੀਲ ਕਰਦਾ ਹੈਗਾ, ਉਹ ਇਸ਼ੂ ਜਿਹੜੇ ਆ ਉਹ ਤੁਹਾਡੇ ਜਿਹੜੇ ਕੋਈ ਵੀ ਇਲੈਕਟਡ ਆਫੀਸ਼ੀਅਲ ਆ ਉਹਨਾਂ ਦੇ ਕੋਲ ਚੱਕਣੇ ਚਾਹੀਦੇ ਆ ਤੇ ਭਈ ਆਹ ਕੀ ਹੋ ਰਿਹਾ ਹੈਗਾ, ਇੰਨਾ ਅਸੀਂ ਟੈਕਸ ਦਿੰਨੇ ਆ, ਉਹ ਕਿੱਥੇ ਜਾਂਦਾ ਸਾਡਾ ਜਿਹੜਾ ਟੈਕਸ ਹੈਗਾ ਆ। ਸੋ ਇਹ ਇੱਕ ਬਹੁਤ ਵੱਡਾ ਕੈਲੀਫੋਰਨੀਆ 'ਚ ਇਸ਼ੂ ਬਣਦਾ ਜਾ ਰਿਹਾ ਹੈਗਾ। 40 ਹਸਪਤਾਲ ਕੈਲੀਫੋਰਨੀਆ ਦੇ ਬੰਦ ਹੋਏ ਹੈਗੇ ਆ, ਜਿਨ੍ਹਾਂ ਦੇ ਵਿੱਚ ਮੈਟਰਨਿਟੀ ਵਾਰਡਸ ਹੈਗੇ। ਜੀ, ਅਗਲੀ ਜਿਹੜੀ ਗੱਲ ਕਰਦੇ ਜੀ ਯੂਐਸ ਦੀਆਂ ਇੰਡਸਟਰੀਜ਼ ਦੇ ਦੁਆਰਾ ਜਿਹੜੇ PFAS ਜਿਨ੍ਹਾਂ ਨੂੰ ਫੋਰਐਵਰ ਕੈਮੀਕਲ ਆਖਦੇ ਆ ਵੀ ਉਹ ਜਾਂਦੇ ਹੀ ਨਹੀਂ, ਉਹ ਜੋ ਇੱਕ ਵਾਰੀ ਚਾਹੇ ਉਹ ਪਾਣੀ 'ਚ ਆ ਜਾਣ ਜਾਂ ਜ਼ਮੀਨ 'ਚ ਆ ਜਾਣ ਜਾਂ ਤੁਹਾਡੇ ਸਰੀਰ 'ਚ ਆ ਜਾਣ ਤਾਂ ਸਦਾ ਦੇ ਲਈ ਉਹ ਰਹਿ ਜਾਂਦੇ ਆ। ਕਹਿੰਦੇ ਵੀ ਯੂਐਸ ਇੰਡਸਟਰੀ ਨੇ ਘੱਟੋ ਘੱਟ 60 ਮਿਲੀਅਨ ਪਾਊਂਡ ਪਿਛਲੇ 5 ਸਾਲਾਂ 'ਚ PFAS ਵੇਸਟ ਜਿਹੜਾ ਆ ਉਹ ਡਿਸਪੋਜ਼ ਕੀਤਾ ਆ। EPA ਦੀ ਨਵੀਂ ਜਿਹੜੀ ਡਾਟਾ ਐਨਾਲਿਸਿਸ ਕੀਤਾ ਆ ਡਾਟਾ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। ਉਹਨਾਂ ਨੇ ਕਿਹਾ ਵੀ ਜਿਹੜਾ 60 ਮਿਲੀਅਨ ਪਾਊਂਡ ਐਸਟੀਮੇਟ ਆ ਇਹ ਬਹੁਤ ਹੀ ਡਰਾਮੈਟਿਕ ਆ, ਬਹੁਤ ਹੀ ਜ਼ਿਆਦਾ ਆ। ਤੇ PFAS ਜਿਹੜਾ ਵੇਸਟ ਆ ਇਸ ਟਾਈਮ ਅਨਰੈਗੂਲੇਟਿਡ ਆ US ਦੇ ਵਿੱਚ। ਕੰਪਨੀਜ਼ ਨੂੰ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਡਿਸਪੋਜ਼ ਕਰਨਾ ਆ ਜਾਂ ਇਸ ਨੂੰ ਕਿੱਦਾਂ ਰਿਕਾਰਡ ਕਰਨਾ ਆ, ਇਸ ਦੀ ਇਹਨਾਂ ਦੇ ਕੋਲ ਕੋਈ ਵੀ ਰੈਗੂਲੇਸ਼ਨ ਨਹੀਂ ਹੈਗੀ। ਸੋ ਇਹ ਇੱਕ ਬਹੁਤ ਖਤਰਨਾਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਾਹਮਣੇ ਹੈਗੀ ਆ। ਪੋਲੀਫਲੋਰੋ ਐਲਕਾਈਲ ਸਬਸਟੈਂਸਿਸ ਜਿਨ੍ਹਾਂ ਨੂੰ PFAS ਆਖਦੇ ਆ, ਇਹਦੇ ਵਿੱਚ ਕਹਿੰਦੇ ਵੀ ਘੱਟੋ ਘੱਟ 15,000 ਅਜਿਹੇ ਕੰਪਾਊਂਡਸ ਨੇ ਜਿਹੜੇ ਵਰਤੇ ਜਾਂਦੇ ਨੇ ਵੱਖ-ਵੱਖ ਪ੍ਰੋਡਕਟਸ ਬਣਾਉਣ ਦੇ ਲਈ, ਚਾਹੇ ਉਹ ਵਾਟਰ ਦੇ ਨਾਲ ਸੰਬੰਧਿਤ ਆ, ਸਟੇਨ ਦੇ ਨਾਲ, ਗਰੀਸ ਰੈਜ਼ਿਸਟੈਂਟ ਜਦੋਂ ਆਪਾਂ ਇੱਦਾਂ ਦੀਆਂ ਚੀਜ਼ਾਂ ਆਖਦੇ ਹਾਂ
ਉਹਨਾਂ ਵਿੱਚ ਇਹ ਵਰਤੇ ਜਾਂਦੇ ਆ, ਤੇ ਇਹ ਇਵੈਂਚੁਅਲੀ ਜਿਹੜੇ ਕੈਮੀਕਲਸ ਆ ਇਹ ਕੈਂਸਰ ਦੇ ਨਾਲ ਸੰਬੰਧਿਤ ਜੋੜ ਕੇ ਦੇਖੇ ਜਾਂਦੇ ਨੇ, ਬਰਥ ਡਿਫੈਕਟਸ, ਇਮਿਊਨਿਟੀ ਦੇ ਵਿੱਚ ਜਿਹੜਾ ਘਾਟਾ, ਹਾਈ ਕੋਲੈਸਟਰੋਲ, ਕਿਡਨੀ ਡਿਜ਼ੀਜ਼, ਹੋਰ ਵੀ ਕਈ ਸਿਹਤ ਦੀਆਂ ਜਿਹੜੀਆਂ ਬਿਮਾਰੀਆਂ ਆ ਉਹਦੇ ਨਾਲ ਲਿੰਕ ਕਰਕੇ ਜਿਹੜੀ ਉਹ ਦੇਖੇ ਜਾਂਦੇ ਆ। ਸੋ ਇਹ ਜਿਹੜੇ ਸਦਾ ਲਈ ਰਹਿਣ ਵਾਲੇ ਜਿਹੜੇ ਰਸਾਇਣ ਆ, ਫੋਰਐਵਰ ਕੈਮੀਕਲਸ ਆ, ਇਹ ਬਹੁਤ ਹੀ ਜ਼ਿਆਦਾ ਖਤਰਨਾਕ ਨੇ, ਤੇ ਇੰਟਾਇਰ ਇਨਵਾਇਰਨਮੈਂਟ ਦੇ ਵਿੱਚ ਵੀ, ਕੁਦਰਤ ਦੇ ਵਿੱਚ ਵੀ ਇਸ ਦਾ ਕੋਈ ਤੋੜ ਨਹੀਂ ਹੈਗਾ ਵੀ ਕੁਝ ਸਾਲਾਂ ਬਾਅਦ ਆਪਣੇ ਆਪ ਖਤਮ ਹੋ ਜਾਣਗੇ, ਬਲਕਿ ਇਹ ਇਦਾਂ ਹੀ ਬਰਕਰਾਰ ਰਹਿੰਦੇ ਆ। ਤੇ ਪਿਛਲੇ 5 ਸਾਲਾਂ 'ਚ 60 ਮਿਲੀਅਨ ਪਾਉਂਡ ਯੂਐਸ ਦੀ ਇੰਡਸਟਰੀਜ਼ ਦੇ ਦੁਆਰਾ ਇਸ ਨੂੰ ਆਪਣੇ ਵਾਤਾਵਰਣ ਦੇ ਵਿੱਚ ਛੱਡਿਆ ਗਿਆ ਹੈ। ਜੀ, ਅਗਲੀ ਖਬਰ ਵੱਲ ਚਲੀਏ। ਆਪਾਂ ਕੱਲ ਵੀ ਸਾਂਝੀ ਕੀਤੀ ਸੀ ਵੀ ਨੋ ਮੈਟਰ ਵਾਟ ਪੀਜੀ&ਈ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਆ ਰੇਟ ਇਨਕਰੀਜ਼ ਕਰਨ ਜਾ ਰਿਹਾ ਕੈਲੀਫੋਰਨੀਆ 'ਚ 12.5% ਦੇ ਕਰੀਬ। ਹੁਣ ਇਹ ਤੁਸੀਂ ਦੇਖੋ ਵੀ ਜਿਹੜੇ ਘਰਾਂ ਵਾਲੇ ਆ ਉਹਨਾਂ ਦੀ ਐਵਰੇਜ $31, ਪਰ ਜਿਹੜੇ ਬਿਜ਼ਨੈਸਸ ਆ ਉਹਨਾਂ ਦੇ ਰੇਟ ਕਿੰਨੇ ਜ਼ਿਆਦਾ ਜਿਹੜੇ ਉੱਪਰ ਜਾਣਗੇ। ਸੋ ਪੀਜੀ&ਈ ਨੇ ਅਪਰੂਵਲ ਲੈ ਲਿਆ ਰੈਗੂਲੇਟਰਸ ਤੋਂ ਆਉਣ ਵਾਲੇ 4 ਸਾਲਾਂ ਦੇ ਬਜਟ ਦੇ ਲਈ। ਉਹਨਾਂ ਨੇ ਇਹ ਕਿਹਾ ਵੀ ਇਨਫਲੇਸ਼ਨ ਵਧੀ ਹੋ ਹੈਗੀ ਆ, ਇਨਸੂਲੇਟ ਕਰਨ ਦੇ ਲਈ ਉਹਨਾਂ ਦੇ ਜਿਹੜੇ ਬਹੁਤ ਜ਼ਿਆਦਾ ਮਨੀ ਸਪੈਂਡ ਹੋ ਰਿਹਾ ਹੈਗਾ। ਉਹਨਾਂ ਨੇ ਪਾਵਰ ਲਾਈਨਸ ਗਰਾਊਂਡ ਦੇ ਥੱਲੇ ਦੱਬਣੀਆਂ, ਅੰਡਰਗਰਾਊਂਡ ਦੱਬਣੀਆਂ ਹੈਗੀਆਂ, ਉਹਦੇ ਲਈ ਸਾਰਾ ਕੁਛ ਫਾਇਰ ਸੇਫਟੀ ਮੈਜਰਸ ਦੇ ਲਈ ਇਹ ਪੈਸੇ ਚਾਹੀਦੇ ਹੈਗੇ ਆ। ਪਹਿਲਾਂ ਉਹਨਾਂ ਨੇ ਰੈਗੂਲੇਟਰਸ ਤੋਂ $15 ਬਿਲੀਅਨ ਦੇ ਬਜਟ ਦੀ ਜਿਹੜੀ ਮੰਗ ਕੀਤੀ ਸੀਗੀ। ਸਟੇਟ ਰੈਗੂਲੇਟਰਸ ਨੇ ਇਹ ਕਿਹਾ ਵੀ ਬਹੁਤ ਜ਼ਿਆਦੇ ਆ, ਉਸ ਨੂੰ ਘਟਾ ਕੇ $2 ਬਿਲੀਅਨ ਤੱਕ ਜਿਹੜਾ ਇਕੱਠਾ ਕਰਨ ਦੀ ਉਹਨਾਂ ਨੇ ਗੱਲ ਕੀਤੀ ਹੈਗੀ ਆ। ਸੋ 2014 ਤੋਂ ਲੈ ਕੇ ਪੀਜੀ&ਈ ਦੇ ਬਿੱਲ 92% ਇਨਕਰੀਜ਼ ਹੋ ਚੁੱਕੇ ਆ। ਪਿਛਲੇ ਤੁਸੀਂ ਅੰਦਾਜ਼ਾ ਲਾ ਲਓ ਵੀ 7-8 ਸਾਲਾਂ ਦੇ ਵਿੱਚ 92% ਬਿਜਲੀ ਦੇ ਬਿੱਲ ਕੈਲੀਫੋਰਨੀਆ 'ਚ ਉੱਪਰ ਜਾ ਚੁੱਕੇ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਇੱਕ ਪਰਿਵਾਰ ਆ ਉਹ ਸ਼ੈਰਿਫ ਆਫਿਸ ਨੂੰ ਸੂ ਕਰ ਰਹੇ ਆ। ਜਦੋਂ ਕਹਿੰਦੇ ਵੀ ਉਹ ਦੋਸ਼ ਲਾ ਰਿਹਾ ਉਹ ਪਰਿਵਾਰ ਵੀ ਜਿਹੜੇ ਡੈਪਟੀਜ਼ ਦੇ ਦੁਆਰਾ ਹੀ ਉਹਨਾਂ ਦੀ ਜਿਹੜੀ ਬੱਚੀ ਆ, ਗਰਲ ਆ, ਉਸ ਨੂੰ ਕਿਡਨੈਪ ਕੀਤਾ ਗਿਆ, ਉਹਦੀ ਮਾਂ ਨੂੰ ਜਿਹੜਾ ਤੇ ਉਹਦੇ ਗ੍ਰੈਂਡ ਪੇਰੈਂਟਸ ਨੂੰ ਉਸ ਦੇ ਦੁਆਰਾ ਮਾਰ ਦਿੱਤਾ ਗਿਆ ਸੀ। ਵਰਜੀਨੀਆ ਸ਼ੈਰਿਫ ਡਿਪਾਰਟਮੈਂਟ ਇਹ ਪੈਂਦਾ ਆ, ਤੇ ਕਹਿੰਦੇ ਵੀ ਇਸ ਸ਼ੈਰਿਫ ਡਿਪਾਰਟਮੈਂਟ ਨੇ ਹਾਇਰ ਕੀਤਾ ਸੀ ਇੱਕ ਡੈਪਟੀ ਜਿਹਨੇ ਇਵੈਂਚੁਅਲੀ ਇਸ ਬੱਚੀ ਨੂੰ 15 ਸਾਲਾਂ ਦੀ ਬੱਚੀ ਨੂੰ ਗਨ ਪੁਆਇੰਟ ਦੇ ਉੱਤੇ ਕਿਡਨੈਪ ਕੀਤਾ, ਸੈਕਸ਼ੂਅਲੀ ਐਕਸਟੋਰਟ ਕੀਤਾ, ਉਹਦੀ ਮਾਂ ਨੂੰ ਤੇ ਉਹਦੇ ਗ੍ਰੈਂਡ ਪੇਰੈਂਟਸ ਨੂੰ ਮਾਰ ਕੇ ਬਾਅਦ 'ਚ ਘਰ ਨੂੰ ਜਿਹੜੀ ਆ ਉਹ ਅੱਗ ਲਾ ਦਿੱਤੀ। ਆਸਟਿਨ ਲੀ ਐਡਵਰਡ 28 ਸਾਲਾਂ ਦਾ, ਉਸ ਨੇ ਸੁਸਾਈਡ ਦੇ ਨਾਲ, ਜਦੋਂ ਸ਼ੂਟ ਆਊਟ ਹੋਇਆ ਸੀ ਉਹਦਾ ਲਾ ਐਨਫੋਰਸਮੈਂਟ ਦੇ ਨਾਲ, ਉਸਨੇ ਆਪਣੇ ਆਪ ਨੂੰ ਹੀ ਬਾਅਦ 'ਚ ਮਾਰ ਲਿਆ ਸੀ ਰਿਵਰਸਾਈਡ ਇਲਾਕੇ ਦੇ ਵਿੱਚ। ਇਹ ਨਵੰਬਰ 25 ਦੀ ਜਿਹੜੀ ਗੱਲ ਦੱਸੀ ਜਾਂਦੀ ਹੈ ਪਿਛਲੇ ਸਾਲਾਂ ਦੇ ਵਿੱਚ। ਸੋ ਵਾਸ਼ਿੰਗਟਨ ਕਾਉਂਟੀ ਦੇ ਜਿਹੜੇ ਸ਼ੈਰਿਫ ਆ ਉਹਨਾਂ ਨੇ ਇਸ ਡੈਪਟੀ ਨੂੰ 9 ਦਿਨਾਂ ਦੇ ਵਿੱਚ ਉਹ ਹਾਇਰ ਕੀਤਾ ਸੀ, ਤੇ 9 ਦਿਨਾਂ ਦੇ ਵਿੱਚ ਇਹ ਸਾਰਾ ਕਾਂਡ ਜਿਹੜਾ ਆ ਉਹ ਵਾਪਰਿਆ ਸੀ। ਹੁਣ ਉਸ ਬੱਚੀ ਦਾ ਜਿਹੜਾ ਬਚਿਆ ਪਰਿਵਾਰ ਆ ਉਹ ਇਸ ਡਿਪਾਰਟਮੈਂਟ ਨੂੰ ਲਾਸੂਟ ਜਿਹੜਾ ਉਹਨਾਂ ਦੇ ਉਲਟ ਜਿਹੜਾ ਦਰਜ ਕਰਨ ਜਾ ਰਿਹਾ ਹੈਗਾ। ਕਹਿੰਦੇ ਵੀ ਐਡਵਰਡ ਨੇ 17 ਸਾਲਾਂ ਦਾ ਮੁੰਡਾ ਬਣ ਕੇ ਉਸ ਬੱਚੀ ਦੇ ਨਾਲ ਜਿਹੜੇ ਆ ਰਿਲੇਸ਼ਨ ਆ, ਆਨਲਾਈਨ ਗੱਲਬਾਤ ਜਿਹੜੀ ਉਹ ਕਰਨੀ ਸ਼ੁਰੂ ਕੀਤੀ ਸੀ। ਫਿਰ ਉਸਨੇ ਕੈਟਫਿਸ਼ ਕਰਕੇ ਆਪਣੀਆਂ ਜਿਹੜੀਆਂ ਉਸ ਦੇ ਕੋਲੋਂ ਦੀਆਂ ਨਗਨ ਤਸਵੀਰਾਂ ਤੱਕ ਵੀ ਜਿਹੜੀਆਂ ਉਹ ਮੰਗਾ ਲਈਆਂ ਸੀਗੀਆਂ, ਤੇ ਜਦ ਉਸਨੇ ਮੈਸੇਜ ਕਰਨੇ ਬੰਦ ਕਰ ਦਿੱਤੇ ਤਾਂ ਉਹ ਕੈਲੀਫੋਰਨੀਆ ਦੇ ਵਿੱਚ ਅਕ੍ਰੋਸ ਦਾ ਕੰਟਰੀ ਟਰੈਵਲ ਕਰਕੇ ਵਰਜੀਨੀਆ ਤੋਂ ਇੱਧਰਲੇ ਪਾਸੇ ਆਇਆ। ਉਹਨੇ ਲਾ ਐਨਫੋਰਸਮੈਂਟ ਦਾ ਬੈਜ ਦਿਖਾਇਆ ਤੇ ਫਿਰ ਉਸਨੇ ਇਸ ਕਾਂਡ ਨੂੰ ਜਿਹੜਾ ਹੁਣ ਅੰਜਾਮ ਦਿੱਤਾ। ਹੁਣ ਤੁਸੀਂ ਦੇਖੋ ਵੀ ਇਹ ਲੋਕ ਦੁਨੀਆ ਦੀ ਪਬਲਿਕ ਦੀ ਰਾਖੀ ਦੇ ਲਈ ਹਾਇਰ ਕੀਤੇ ਜਾਂਦੇ ਆ, ਤੇ ਉਹ ਆਪ ਹੀ ਦਰਿੰਦੇ ਬਣ ਕੇ ਕਈ ਵਾਰੀ ਵਿਚਰਦੇ ਨੇ। ਜੀ, ਕੁਛ ਹਫ਼ਤੇ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਅਮਰੀਕਾ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਫੂਡ ਦੀਆਂ ਫਰੈਂਚਾਈਜ਼ੀਜ਼ ਆ ਉਹ ਬੈਂਕਰਪਸੀ ਫਾਈਲ ਕਰ ਰਹੀਆਂ ਹੈਗੀਆਂ। ਹੁਣ ਕੁਝ ਹੋਰ ਨਾਮ ਉਹਨਾਂ ਤੋਂ ਸਿਵਾ ਹੋਰ ਉਹਦੇ ਵਿੱਚ ਐਡ ਹੋ ਗਏ ਹੈਗੇ ਆ। ਵੈਂਡੀਜ਼, ਬਰਗਰ ਕਿੰਗ ਫਰੈਂਚਾਈਜ਼ੀ, ਕਾਫੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਆ। 73 ਦੇ ਕਰੀਬ ਜੋ ਰੈਸਟੋਰੈਂਟਸ ਆ ਇਹ ਫਲੋਰੀਡਾ ਬੇਸਡ ਸਟਾਰਬੋਰਡ ਗਰੁੱਪ ਨੇ, ਉਹਨਾਂ ਨੇ ਚੈਪਟਰ 11 ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਕਹਿੰਦੇ ਵੀ ਉਹਨਾਂ ਦੇ ਕੋਲ 1 ਬਿਲੀਅਨ ਤੋਂ ਲੈ ਕੇ $10 ਬਿਲੀਅਨ ਤੱਕ ਦਾ ਕਰਜ਼ਾ ਹੈਗਾ, ਲਾਇਬਿਲਟੀਜ਼ ਹੈਗੀਆਂ ਆ।
ਇਸ ਤੋਂ ਬਿਨਾਂ ਪਿਛਲੇ ਹਫ਼ਤੇ ਇੱਕ ਹੋਰ ਬਹੁਤ ਵੱਡਾ ਫਰੈਂਚਾਈਜ਼ੀ ਆਪਰੇਟਰ ਆ ਪ੍ਰੀਮੀਅਰ ਕਿੰਗਸ, ਉਹਨਾਂ ਦੇ 172 ਦੇ ਕਰੀਬ 버ਗਰ ਕਿੰਗਸ ਹੈਗੇ ਆ। ਉਹਨਾਂ ਨੇ ਵੀ ਜਿਹੜੀ ਆ ਬੈਂਕਰਪਸੀ ਡਿਕਲੇਅਰ ਕੀਤੀ ਹੈਗੀ ਆ। ਅਮਰੀਕਾ ਦੇ ਵਿੱਚ 1 ਲੱਖ ਤੋਂ ਵੱਧ ਫਰੈਂਚਾਈਜ਼ੀ ਓਨਰਸ ਹੈਗੇ ਆ ਫੂਡ ਇੰਡਸਟਰੀ ਦੇ ਵਿੱਚ। ਬਿਗ ਕਾਰਪੋਰੇਟ ਪਲੇਅਰ ਜਿੱਦਾਂ 버ਗਰ ਕਿੰਗ ਆ, ਉਹਨਾਂ ਦੇ 6900 ਤੋਂ ਵੱਧ ਲੋਕੇਸ਼ਨਸ ਹੈਗੀਆਂ ਆ। ਉਹਨਾਂ ਨੇ ਇਹ ਵੀ ਅਨਾਉਂਸ ਕੀਤਾ ਸੀ ਪਿਛਲੇ ਸਾਲ ਵੀ ਉਹ 400 ਤੋਂ ਵੱਧ ਜਿਹੜੀਆਂ ਲੋਕੇਸ਼ਨਸ ਆ ਉਹ ਬੰਦ ਕਰਨ ਜਾ ਰਹੇ ਆ, ਕਿਉਂਕਿ ਵੀ ਉਹ ਪ੍ਰੋਫਿਟੇਬਲ ਨਹੀਂ ਜਾ ਰਹੀਆਂ ਹੈਗੀਆਂ। ਇਸ ਤੋਂ ਬਿਨਾਂ ਇੱਕ ਹਾਰਡੀ ਆਪਰੇਟਰ ਕਰਕੇ ਰੈਸਟੋਰੈਂਟਸ ਆ, ਉਹਨਾਂ ਦੇ 145 ਦੇ ਕਰੀਬ ਹੈਗੇ ਆ। ਉਹਨਾਂ ਨੇ ਵੀ ਜਿਹੜੀ ਆ ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਸੋ ਪ੍ਰੋਬਲਮ ਇਹ ਆ ਵੀ ਫੂਡ ਇੰਡਸਟਰੀ ਦੇ ਵਿੱਚ ਪੇ ਵੀ ਇਨਕਰੀਜ਼ ਹੋਈ ਆ। ਜੋ ਸਮਾਨ ਫੂਡ ਆ ਉਹਦੀ ਜਿਹੜੀ ਕਾਸਟ ਆ ਬਣਾਉਣ ਦੀ ਉਹ ਵੀ ਬਹੁਤ ਜ਼ਿਆਦਾ ਵਧੀ ਹੈਗੀ ਆ। ਸੋ ਰੈਂਟ ਬਹੁਤ ਜ਼ਿਆਦਾ ਜਿਹੜੇ ਵਧੇ ਹੈਗੇ ਆ। ਇਹ ਸਾਰੇ ਕਾਸੇ ਨੂੰ ਲੈ ਕੇ ਬਹੁਤ ਏਰੀਏ ਦੇ ਵਿੱਚ ਜੋ ਰੈਸਟੋਰੈਂਟਸ ਆ ਉਹ ਪ੍ਰੋਫਿਟੇਬਲ ਨਹੀਂ ਰਹੇ। ਸੋ ਉਹਨਾਂ ਨੇ ਬੈਂਕਰਪਸੀਆਂ ਫਾਈਲ ਕਰਨੀਆਂ ਸ਼ੁਰੂ ਕੀਤੀਆਂ। ਜੀ। ਮੁਲਕ ਦੀ ਜਿਹੜੀ ਸਭ ਤੋਂ ਵੱਡੀ ਕ੍ਰਿਸਚੀਅਨ ਯੂਨੀਵਰਸਿਟੀ ਗ੍ਰੈਂਡ ਕੈਨੀਅਨ ਜਿਹੜੀ ਯੂਨੀਵਰਸਿਟੀ ਆ, ਇੱਕ ਆਨਲਾਈਨ ਯੂਨੀਵਰਸਿਟੀ ਆ, ਉਹਨਾਂ ਨੂੰ ਫੈਡਰਲ ਸਰਕਾਰ ਦੇ ਦੁਆਰਾ 37.7 ਮਿਲੀਅਨ ਡਾਲਰ ਦਾ ਜੁਰਮਾਨਾ ਲਾਇਆ ਗਿਆ ਆ। ਉਹਨਾਂ ਦੇ ਉੱਤੇ ਇਹ ਦੋਸ਼ ਆ, ਸਰਕਾਰ ਕਹਿ ਰਹੀ ਹੈ ਵੀ ਇਹਨਾਂ ਨੇ ਆਪਣੇ ਵਿਦਿਆਰਥੀਆਂ ਨੂੰ ਆਪਣੇ ਜਿਹੜੇ ਪ੍ਰੋਗਰਾਮਸ ਦਾ ਖਰਚਾ ਆ ਉਸ ਬਾਰੇ ਝੂਠ ਬੋਲਿਆ ਹੈਗਾ। ਤਕਰੀਬਨ 1 ਲੱਖ ਵਿਦਿਆਰਥੀ ਆਨਲਾਈਨ ਇਸ ਦੇ ਜਿਹੜੇ ਪ੍ਰੋਗਰਾਮਸ ਦੇ ਵਿੱਚ ਹਿੱਸਾ ਜਿਹੜੇ ਆ ਉਹ ਲੈਂਦੇ ਹੈਗੇ ਆ। ਸੋ ਇਹ US ਐਜੂਕੇਸ਼ਨ ਡਿਪਾਰਟਮੈਂਟ ਨੇ ਆਪਣੀ ਫਾਈਲਿੰਗ ਦੇ ਵਿੱਚ ਜਿਹੜਾ ਉਹ ਦਿੱਤਾ ਹੈਗਾ, ਦੱਸਿਆ ਹੈਗਾ ਆ। ਸੋ 37 ਮਿਲੀਅਨ ਡਾਲਰ ਦਾ ਜੁਰਮਾਨਾ ਜਿਹੜਾ ਉਹ ਪਾਇਆ, ਕਿਉਂਕਿ ਕਹਿੰਦੇ ਵੀ ਅੰਡਰ ਰਿਪੋਰਟ ਕੀਤੇ ਗਏ ਆ। ਇਹ ਜਿਹੜੇ ਕ੍ਰਾਈਮ ਉਹ ਕਹਿ ਰਹੇ ਵੀ ਇਹ ਕ੍ਰਾਈਮ ਆ ਬੇਸਿਕਲੀ, ਵੀ ਨਿਆਣਿਆਂ ਨੂੰ ਤੁਸੀਂ ਕਹਿੰਦੇ ਵੀ 40-45 ਹਜ਼ਾਰ ਖਰਚਾ ਆਉਣਾ ਤੇ ਬਾਅਦ 'ਚ ਆ ਰਿਹਾ ਹੈ ਉਹ ਤੋਂ 15-20 ਹਜ਼ਾਰ ਜਿਹੜਾ ਉਹ ਵੱਧ। 2017 ਦੇ ਆંકੜਿਆਂ ਦੇ ਮੁਤਾਬਕ ਕਹਿੰਦੇ ਵੀ ਇਹਨਾਂ ਨੇ ਜਿਹੜੇ ਡਾਕਟਰਲ ਪ੍ਰੋਗਰਾਮ ਸੀ ਉਹਨਾਂ ਦੇ ਵਿੱਚ ਵਿਦਿਆਰਥੀਆਂ ਨੂੰ ਕਿਹਾ ਵੀ 40 ਤੋਂ 49 ਹਜ਼ਾਰ ਜਿਹੜਾ ਖਰਚਾ ਤੁਹਾਡਾ ਹੋਊਗਾ ਇਹ ਜਿਹੜੀ ਡਾਕਟਰਲ ਡਿਗਰੀ ਦਾ। ਪਰ ਕਹਿੰਦੇ ਵੀ ਸਿਰਫ 2% ਹੀ ਗ੍ਰੈਜੂਏਟ ਸੀਗੇ ਜਿਨ੍ਹਾਂ ਨੇ ਇਸ ਅਮਾਊਂਟ ਦੇ ਵਿੱਚ ਆਪਣਾ ਪੂਰਾ ਕੀਤਾ, ਪ੍ਰੋਗਰਾਮ ਪੂਰਾ ਕੀਤਾ। ਪਰ 78% ਅਜਿਹੇ ਵਿਦਿਆਰਥੀ ਸੀ ਜਿਨ੍ਹਾਂ ਨੂੰ 10 ਤੋਂ 12 ਹਜ਼ਾਰ ਡਾਲਰ ਜਿਹੜਾ ਆ ਉਹ ਵੱਧ ਦੇਣਾ ਪਿਆ। ਐਜੂਕੇਸ਼ਨ ਡਿਪਾਰਟਮੈਂਟ ਨੇ ਗ੍ਰੈਂਡ ਕੈਨੀਅਨ ਯੂਨੀਵਰਸਿਟੀ ਨੂੰ 31 ਅਕਤੂਬਰ ਨੂੰ ਜੁਰਮਾਨਾ ਜਿਹੜਾ ਉਹ ਲਾਇਆ ਸੀ ਇੱਕ ਇਨਵੈਸਟੀਗੇਸ਼ਨ ਦੇ ਵਿੱਚ, ਜਿਸ ਵਿੱਚ ਉਹ ਇਨਵੈਸਟੀਗੇਸ਼ਨ 'ਚ ਪਾਇਆ ਗਿਆ ਵੀ 7500 ਤੋਂ ਵੱਧ ਮੌਜੂਦਾ ਤੇ ਸਾਬਕਾ ਜਿਹੜੇ ਵਿਦਿਆਰਥੀਆਂ ਨੂੰ ਇਹਨਾਂ ਨੇ ਆਪਣੇ ਇਹਨਾਂ ਪ੍ਰੋਗਰਾਮਸ ਦੇ ਬਾਰੇ ਝੂਠ ਬੋਲਿਆ ਹੈਗਾ ਆ। ਸੋ ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਕ੍ਰਿਸਚੀਅਨ ਯੂਨੀਵਰਸਿਟੀ ਹੈ ਜਿਹੜੀ ਲਿਬਰਟੀ ਯੂਨੀਵਰਸਿਟੀ ਆ, ਉਹਨਾਂ ਨੂੰ ਵੀ ਤਕਰੀਬਨ ਇੰਨਾ ਹੀ ਜੁਰਮਾਨਾ ਇਹੀ ਐਲੀਗੇਸ਼ਨਸ ਦੇ ਉੱਤੇ ਲਾਇਆ ਗਿਆ ਸੀਗਾ। ਜੀ, ਅਗਲੀ ਖਬਰ ਇੰਡੀਆ ਤੋਂ ਆ ਰਹੀ ਹੈ, ਜਿੱਥੇ 40 ਦੇ ਕਰੀਬ ਲੋਕ ਇੱਕ ਟਨਲ ਦੇ ਵਿੱਚ ਫਸੇ ਹੋਏ ਹੈਗੇ ਆ, ਕਿਉਂਕਿ ਉਹ ਉੱਥੇ ਕ੍ਰੈਕ ਆ ਗਿਆ ਸੀ ਬਹੁਤ ਵੱਡਾ ਤੇ ਪਿਛਲੇ ਕਾਫੀ ਸਮੇਂ ਤੋਂ ਉਸ ਨੂੰ ਕੱਢਣ ਦੇ ਲਈ ਲੱਗੇ ਹੋਏ ਆ। ਹੁਣ ਅਲਟੀਮੇਟਲੀ ਉਹਨਾਂ ਨੂੰ ਇਹ ਜੋ ਰੈਸਕਿਊ ਆਪਰੇਸ਼ਨ ਆ ਉਸ ਨੂੰ ਬੰਦ ਕਰਨਾ ਪਿਆ। ਕਹਿੰਦੇ ਵੀ ਉੱਥੇ ਕ੍ਰੈਕਿੰਗ ਦੀ ਸਾਊਂਡ ਆਈ ਹੈਗੀ ਆ। 150 ਫੁੱਟ ਡੂੰਘੀ ਜਿਹੜੀ ਆ ਟਨਲ ਉਸ ਨੂੰ ਡਰਿਲ ਕੀਤਾ ਜਾ ਰਿਹਾ ਆ। 70 ਫੁੱਟ ਡੂੰਘੀ ਤੇ ਗਈ ਸੀ ਜਦੋਂ ਕ੍ਰੈਕਸ ਦੀ ਆਵਾਜ਼ ਜਿਹੜੀ ਆ ਉਹ ਸੁਣਨੀ ਸ਼ੁਰੂ ਹੋਈ 72 ਫੁੱਟ ਦੇ ਉੱਤੇ। NHIDCL ਜਿਹੜੀ ਉੱਥੇ ਦੀ ਆਰਗੇਨਾਈਜੇਸ਼ਨ ਆ ਉਹ ਇਸ ਡਰਿਲਿੰਗ ਦੇ ਵਿੱਚ ਅੱਗੇ ਹੋ ਕੇ ਜੋ ਕੰਮ ਕਰ ਰਹੀ ਆ। 40 ਦੇ ਕਰੀਬ ਜੋ ਲੋਕ ਫਸੇ ਹੋਏ ਆ ਅੰਦਰ, ਹਾਲਾਂਕਿ ਉਹਨਾਂ ਨੂੰ ਆਕਸੀਜਨ, ਫੂਡ ਇੱਕ ਪਾਈਪ ਦੇ ਰਾਹੀਂ ਪਹੁੰਚਾਇਆ ਜਾ ਰਿਹਾ ਆ, ਪਰ ਉਹਨਾਂ ਦੇ ਜਿਹੜੇ ਪਰਿਵਾਰ ਆ ਉਹ ਬਹੁਤ ਇਸ ਟਾਈਮ ਫਿਕਰਮੰਦ ਆ ਵੀ ਉਹ ਉਹਨਾਂ ਨੂੰ ਬਾਹਰ ਕੱਢ ਵੀ ਸਕਣਗੇ ਕਿ ਨਹੀਂ। ਆਰਨੋਲਡ ਡਿਕਸ ਇੱਕ ਆਸਟ੍ਰੇਲੀਅਨ ਬੇਸਡ ਪ੍ਰੈਜ਼ੀਡੈਂਟ ਆਫ ਇੰਟਰਨੈਸ਼ਨਲ ਟਨਲਿੰਗ ਤੇ ਅੰਡਰਗਰਾਉਂਡ ਸਪੇਸ ਐਸੋਸੀਏਸ਼ਨ ਦੇ ਐਕਸਪਰਟ ਆ। ਉਹਨਾਂ ਨੂੰ ਵੀ ਜਿਹੜਾ ਆ ਕੰਸਲਟ ਕੀਤਾ ਗਿਆ ਹੈ ਭਾਰਤ ਦੀ ਸਰਕਾਰ ਵੱਲੋਂ, ਤੇ ਉਹ ਕਹਿੰਦੇ ਆ ਵੀ ਇਸ ਜਿਹੜਾ ਇਹ ਡਿਜ਼ਾਸਟਰ ਹੋਇਆ ਹੈਗਾ ਆ, ਇਹ ਪਹਿਲੀ ਵਾਰ ਨਹੀਂ, ਸੈਕਿੰਡ ਟਾਈਮ ਹੋਇਆ ਇੰਡੀਆ ਦੇ ਵਿੱਚ। ਇਹਦੇ ਵਿੱਚ ਅਸੀਂ ਫਾਸਟ ਨਹੀਂ ਐਕਟ ਕਰ ਸਕਦੇ, ਇਹ ਬਹੁਤ ਹੀ ਡੇਂਜਰਸ ਹੈਗਾ ਤੇ ਐਕਸਟ੍ਰੀਮਲੀ ਕੇਅਰਫੁਲੀ ਸਾਨੂੰ ਜਿਹੜਾ ਆ ਇਹਦੇ ਵਿੱਚ ਡਰਿਲਿੰਗ ਕੱਢ ਕੇ ਬੰਦਿਆਂ ਨੂੰ ਬਾਹਰ ਕੱਢਣਾ ਪਊਗਾ। ਲੱਕਲੀ ਕਹਿੰਦੇ ਵੀ ਜਿਹੜਾ ਟੈਂਪਰੇਚਰ ਆ ਰਾਤ ਦਾ ਉੱਥੇ ਉਹ ਥੋੜਾ ਜ਼ਿਆਦੇ ਆ ਕਿਉਂਕਿ ਬੰਦ ਆ,
ਪਰ ਬਾਹਰ ਜਿਹੜਾ ਟੈਂਪਰੇਚਰ ਆ ਉਹ ਕਾਫੀ ਡਾਊਨ ਆ, 13 ਡਿਗਰੀ ਸੈਲਸੀਅਸ ਤੇ 55 ਡਿਗਰੀ ਫਾਰਨਹਾਈਟ ਆ। ਜੀ, ਸੋ ਪਤਾ ਨਹੀਂ ਵਿਚਾਰੇ ਕਿੰਨੇ ਕੁ ਜਿਹੜੇ ਉਹ ਕੱਢੇ ਜਾ ਸਕਣਗੇ ਜਾਂ ਕਿੰਨੇ ਕੁ ਜਿਹੜੇ ਉਹ ਨਿਕਲਣਗੇ। ਹਿਮਾਚਲ ਪ੍ਰਦੇਸ਼, ਉੱਤਰਾਖੰਡ ਵਾਲੇ ਇਲਾਕੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜਿਹੜੀ ਟਨਲ ਆ ਉਹਦੇ ਵਿੱਚ ਲੱਗੇ ਹੋਏ ਸੀਗੇ 40 ਜਿਹੜੇ ਮੁਲਾਜ਼ਮ ਜਿਹੜੇ ਉੱਥੇ ਅੰਦਰ ਕੰਮ ਕਰ ਰਹੇ ਸੀਗੇ, ਮਜ਼ਦੂਰ ਸੀਗੇ, ਉਸ ਦੇ ਵਿੱਚ ਫਸੇ ਹੋਏ ਸੀਗੇ। ਸੋ ਡਰਿਲਿੰਗ ਜਿਹੜੀ ਅਜੇ ਵੀ ਚੱਲ ਰਹੀ ਆ, ਪਰ ਅਜੇ ਤੱਕ ਕਾਮਯਾਬੀ ਜਿਹੜੀ ਉਹ ਨਹੀਂ ਮਿਲੀ। ਹੋਪਫੁਲੀ ਭਾਈ ਬਚਾਏ ਜਾ ਸਕਣ। ਹਿਮਾਚਲ ਵਾਲੇ ਉਹ ਇਲਾਕੇ ਦੇ ਵਿੱਚ ਹਰਜੋਤ ਸਿੰਘ ਜੀ ਬਹੁਤ ਜ਼ਿਆਦੀਆਂ ਟਨਲਸ ਬਣਾਈਆਂ ਜਿਹੜੀਆਂ ਜ਼ਰੂਰ ਜਾ ਰਹੀਆਂ ਆ, ਪਰ ਮਿੱਟੀ ਉੱਥੇ ਦੀ, ਪਹਾੜ ਜਿਹੜੇ ਉਹ ਬੜੇ ਪੋਰਸ ਨੇ, ਉਹ ਧੱਸਦੇ ਰਹਿੰਦੇ ਆ, ਉਹ ਤਿਲਕਦੇ ਰਹਿੰਦੇ ਆ, ਇਸ ਲਈ ਬਹੁਤ ਖਤਰਨਾਕ ਜਿਹੜੀ ਸਥਿਤੀ ਉਹ ਬਣ ਰਹੀ ਆ। ਇਸੇ ਕਰਕੇ ਕਈ ਲੋਕ ਵੀ ਕਹਿ ਰਹੇ ਵੀ ਤੁਸੀਂ ਕੁਦਰਤ ਨਾਲ ਬਹੁਤ ਜ਼ਿਆਦਾ ਜਿਹੜੀ ਉੱਥੇ ਛੇੜਛਾੜ ਜਿਹੜੀ ਉਹ ਹੋ ਰਹੀ ਆ, ਪਰ ਸਰਕਾਰ ਕਹਿੰਦੀ ਆ ਵੀ ਨਹੀਂ, ਅਸੀਂ ਤਾਂ ਭਾਈ ਜਿਹੜੇ ਇਹਨਾਂ ਦੇ ਧਾਰਮਿਕ ਸਥਾਨ ਆ ਉਹਨਾਂ ਨੂੰ ਆਪਸ 'ਚ ਜੋੜਨ ਦੀ ਕਵਾਇਦ ਦੇ ਵਿੱਚ ਲੱਗੇ ਹੋਏ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜੇ ਕਰਦੇ ਜਾਈਏ ਤਾਂ ਆਈਸਲੈਂਡ ਦੇ ਵਿੱਚ ਜਵਾਲਾਮੁਖੀ ਫਟਣ ਦੇ ਬਿਲਕੁਲ ਕਗਾਰ ਦੇ ਉੱਤੇ ਇਸ ਟਾਈਮ ਪਹੁੰਚ ਚੁੱਕਾ ਆ। ਰੈਜ਼ੀਡੈਂਟਸ ਨੂੰ ਉਹਨਾਂ ਸ਼ਹਿਰਾਂ ਦੇ ਵਿੱਚੋਂ ਜਿਹੜਾ ਇਵੈਕੂਏਟ ਕੱਢਿਆ ਜਿਹੜਾ ਉਹ ਜਾ ਰਿਹਾ ਆ। ਅਧਿਕਾਰੀ ਬਾਰ-ਬਾਰ ਕਹਿ ਰਹੇ ਆ ਵੀ ਕਿਸੇ ਵੀ ਟਾਈਮ ਜਵਾਲਾਮੁਖੀ ਆ ਇਹ ਹੁਣ ਫਟ ਸਕਦਾ ਹੈਗਾ ਆ। ਜਦੋਂ 700-800 ਭੁਚਾਲ ਐਵਰੀ ਡੇ ਉੱਥੇ ਆ ਰਹੇ ਹੋਣ ਤਾਂ ਬਹੁਤ ਮੁਸ਼ਕਲ ਜਿਹੜੀ ਆ ਉਹ ਬਣ ਜਾਂਦੀ ਆ। ਜਿਹੜਾ ਇਨਫਰਾਸਟ੍ਰਕਚਰ ਆ, ਸੜਕਾਂ ਆ, ਹੋਰ ਸਾਰਾ ਕੁਛ ਆ, ਉਹ ਧੱਸ ਰਹੀਆਂ ਆ, ਉਹ ਫਟ ਰਹੀਆਂ ਨੇ। ਕਹਿੰਦੇ ਵੀ ਇਹ ਵਿਦਿਨ ਆਵਰਸ ਤੋਂ ਡੇਜ਼ ਦੇ ਵਿੱਚ ਕਿਸੇ ਵੀ ਟਾਈਮ ਇਹ ਜਵਾਲਾਮੁਖੀ ਆ ਉਹ ਫਟ ਸਕਦਾ। 11 ਨਵੰਬਰ ਤੋਂ ਇਹ ਵੋਲਕੈਨਿਕ ਐਕਟੀਵਿਟੀ ਆਈਸਲੈਂਡ ਦੇ ਇਸ ਇਲਾਕੇ ਦੇ ਵਿੱਚ, ਵੈਸਟ ਵਾਲੇ ਪਾਸੇ ਇਲਾਕੇ ਦੇ ਵਿੱਚ, ਉੱਥੇ ਜਿਹੜੀ ਇਸ ਟਾਈਮ ਚੱਲ ਰਹੀ ਆ। ਗ੍ਰਿੰਡਵਿਕ ਜਿਹੜਾ ਇਲਾਕਾ ਆ, ਜਿਹੜੀ ਉੱਥੋਂ ਦੀ ਰਾਜਧਾਨੀ ਹੈਗੀ ਰੇਕੇਵਿਕ, ਉਸ ਤੋਂ 35 ਮੀਲ ਦੂਰ ਆ। ਉਹ ਕਹਿੰਦੇ ਵੀ ਇਸ ਟਾਈਮ ਹੌਟ ਸਪੌਟ ਇਸ ਦੇ ਲਈ ਬਣਿਆ ਆ। ਬਹੁਤ ਵੱਡੇ ਵੱਡੇ ਕਰੈਕ, ਪਾੜ ਜਿਹੜੇ ਆ ਕੰਕਰੀਟ ਦੇ ਵਿੱਚ, ਲੋਕਾਂ ਦੀਆਂ ਘਰਾਂ ਦੀਆਂ ਕੰਧਾਂ ਦੇ ਵਿੱਚ, ਥੱਲੇ ਸੜਕਾਂ ਦੇ ਉੱਤੇ ਜਿਹੜੇ ਆ ਉਹ ਆ ਰਹੇ ਆ। ਤੇ ਤੁਸੀਂ ਕਹਿੰਦੇ ਵੀ ਦੇਖ ਸਕਦੇ ਆ ਉੱਥੇ ਵੀ ਧਰਤੀ ਦੇ ਹੇਠੋਂ ਜਿਹੜਾ ਧੂੰਆਂ ਨਿਕਲਣਾ, ਸਟੀਮ ਜਿਹੜੀ ਆ ਉਹ ਰਾਈਜ਼ ਕਰ ਰਹੀ ਆ। ਸੋ 34-3500 ਲੋਕ ਉਸ ਟਾਊਨ ਦੇ ਵਿੱਚ ਰਹਿ ਰਹੇ ਆ, ਜਿਨ੍ਹਾਂ ਨੂੰ ਅੱਜ ਉੱਥੋਂ ਇਵੈਕੂਏਟ ਕਰਕੇ ਜਿਹੜਾ ਉਹ ਕੱਢਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਸਿਰਫ ਪਰਿਵਾਰ ਚੋਂ ਇੱਕ ਜੀ ਨੂੰ ਵਾਪਸ ਜਾਣ ਦਿੱਤਾ ਜਾਊਗਾ ਵੀ ਭਾਈ ਜਿਹੜੀਆਂ ਤੁਹਾਨੂੰ ਅਹਿਮ ਚੀਜ਼ਾਂ ਚਾਹੀਦੀਆਂ ਆ ਉਹ ਉੱਥੋਂ ਲਿਆ ਕੇ ਤੇ ਵਾਪਸ ਜਿਹੜਾ ਆ ਉੱਥੋਂ ਆ ਜਾਣ, ਤਾਂ ਜੋ ਜਿੰਨਾ ਵੀ ਹੁਣ ਟਾਈਮ ਲੱਗੂਗਾ ਉਸ ਨੂੰ ਠੀਕ ਕਰਨ ਦੇ ਲਈ, ਜਾਂ ਇਹ ਹੁਣ ਪੂਰਾ ਪ੍ਰੋਸੈਸ ਪੂਰਾ ਹੋਣ ਦੇ ਲਈ ਉਨੀ ਦੇਰ ਤੱਕ ਵੇਟ ਕਰਨੀ ਪਊਗੀ। ਜੀ, ਅਗਲੀ ਖਬਰ ਵੱਲ ਚਲੀਏ। USDA ਜੋ US ਡਿਪਾਰਟਮੈਂਟ ਆਫ ਐਗਰੀਕਲਚਰ ਆ, ਉਹਨਾਂ ਨੇ ਇੱਕ ਨਵਾਂ ਮੈਪ USA ਦਾ ਜਾਰੀ ਕੀਤਾ ਹੈਗਾ, ਜਿਹਦੇ ਮੁਤਾਬਕ ਤੁਸੀਂ ਕਿਹੜੇ ਏਰੀਏ ਦੇ ਵਿੱਚ ਕਿਹੜੀ ਚੀਜ਼ ਦੀ ਗਾਰਡਨਿੰਗ ਕਰ ਸਕਦੇ ਹੋ। ਸੋ ਕਾਫੀ ਕੁਝ ਇਹਦੇ ਵਿੱਚ ਚੇਂਜਸ ਆਈਆਂ ਆ। ਮੰਗਲਵਾਰ ਨੂੰ ਹਰ ਵੀਕ 3 ਵਜੇ ਸ਼ੋਅ ਹੁੰਦਾ ਹੈ ਐਗਰੀਕਲਚਰ ਨੂੰ ਲੈ ਕੇ, ਜਿਹਦੇ ਵਿੱਚ ਵੱਖ-ਵੱਖ ਐਕਸਪਰਟ ਲਿਆਂਦੇ ਜਾਂਦੇ ਆ। ਸੋ ਕੋਈ ਵੀ ਜਿਹੜਾ ਆਪਣਾ ਸਰੋਤਾ ਹੈਗਾ, ਗਾਰਡਨਿੰਗ ਕਰਨਾ ਚਾਹੁੰਦਾ, ਕਿੱਦਾਂ ਦੇ ਪਲਾਂਟ ਲਾਣੇ ਆ, ਉਹ ਜ਼ਰੂਰ ਤੁਸੀਂ ਇਹ 2023 ਦਾ ਜਿਹੜਾ USDA ਪਲਾਂਟ ਹਾਰਡੀਨੈਸ ਜ਼ੋਨ ਮੈਪ ਆ, ਉਹਨੂੰ ਜਿਹੜਾ ਆ ਤੁਸੀਂ ਗੂਗਲ ਜਾ ਕੇ ਚੈੱਕ ਕਰ ਸਕਦੇ ਹੋ। ਉਹਦੇ ਵਿੱਚ ਉਹਨਾਂ ਨੇ ਡਿਪਾਰਟਮੈਂਟ ਆਫ ਐਗਰੀਕਲਚਰ ਜੋ US ਦੀ ਆ, ਉਹਨਾਂ ਨੇ ਦੱਸਿਆ ਵੀ ਕਿਹੜੇ ਏਰੀਏ 'ਚ ਕਿਹੜੇ ਪਲਾਂਟ ਆ ਉਹ ਕਾਮਯਾਬ ਹੋਊਗੇ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਇੱਕ ਦਹਾਕੇ ਦੇ ਵਿੱਚ 2012 ਤੋਂ ਲੈ ਕੇ 2023 ਤੱਕ 2.5 ਡਿਗਰੀ ਫਾਰਨਹਾਈਟ ਜਿਹੜਾ ਆ ਟੈਂਪਰੇਚਰ ਵਧਿਆ ਆ, ਵਾਰਮਰ ਹੋਇਆ ਏਰੀਆ 'ਚ। ਸੋ 2.5 ਡਿਗਰੀ ਦੇ ਨਾਲ ਕਈ ਏਰੀਏ ਦੇ ਵਿੱਚ ਤੁਸੀਂ ਦੇਖ ਲਓ, ਕੋਈ ਸਬਜ਼ੀਆਂ ਲਾਣੇ ਆ ਜਾਂ ਉੱਦਾਂ ਦੇ ਜਿਹੜੇ ਪਲਾਂਟ ਲਾਣੇ ਆ, ਤੇ ਉਹ ਮਰ ਜਾਂਦੇ ਆ ਜੇ ਇੰਨਾ ਜ਼ਿਆਦਾ ਜਿਹੜਾ ਟੈਂਪਰੇਚਰ 2.5 ਡਿਗਰੀ ਵੀ ਵੱਧ ਗਿਆ ਹੋਵੇ। ਸੋ ਇਹ ਜੋ ਏਰੀਆ ਮੈਪ ਚੇਂਜ ਆ, ਹੋ ਰਹੇ ਆ ਬਿਲਕੁਲ ਹਾਰਡੀਨੈਸ ਜੀ। ਜ਼ੋਨ। ਸੋ ਆਪਣੇ ਜ਼ਿਪ ਮੈਗਨ ਕੋਡ ਪਾ ਲੰਡਨ ਕੇ ਕਰ ਸਕਦੇ ਆ। ਮੈਗਨ ਲੰਡਨ ਕਰਕੇ ਗਾਰਡਨਿੰਗ ਕੰਸਲਟੈਂਟ ਆ ਹੌਟ ਸਪ੍ਰਿੰਗ ਅਰਕਾਨਸਾਸ ਦੇ ਵਿੱਚ। ਉਹਨਾਂ ਨੇ ਕਿਹਾ ਵੀ ਮੈਂ 26 ਸਾਲਾਂ ਤੋਂ ਗਾਰਡਨਿੰਗ ਕਰ ਰਹੀ ਹੈਗੀ ਆ, ਤੇ ਮੈਂ ਦੇਖ ਰਹੀ ਵੀ ਬਹੁਤ ਕੁਛ ਜਿਹੜਾ ਟੈਂਪਰੇਚਰ ਚੇਂਜ ਹੋਣ ਦੇ ਨਾਲ ਕਈ ਜਿਹੜੀਆਂ ਸਬਜ਼ੀਆਂ ਜਾਂ ਫਸਲਾਂ ਆ ਉਹ ਨਹੀਂ ਹੋ ਰਹੀਆਂ ਉਹਨਾਂ ਦੇ ਏਰੀਏ ਦੇ ਵਿੱਚ। ਜਿਹੜੇ ਫੁੱਲ ਆ ਉਹ ਨਹੀਂ ਉੱਗ ਰਹੇ ਹੈਗੇ। ਸੋ ਇਹ ਬਹੁਤ ਹੀ ਵਧੀਆ ਮੈਪ ਆ,
ਇਹ ਕਾਫੀ ਡਿਟੇਲ ਦੇ ਵਿੱਚ ਇਹਦੀ ਇਨਫੋਰਮੇਸ਼ਨ ਆ। ਕਿਸੇ ਨੇ ਵੀ ਜਿਹੜਾ ਕੋਈ ਮੰਨ ਲਓ ਫ੍ਰਿਜ਼ਨੋ ਰਹਿੰਦਾ, ਕੋਈ ਸ਼ਿਕਾਗੋ ਰਹਿੰਦਾ, ਕੋਈ ਬਹੁਤ ਗਰਮ ਏਰੀਏ 'ਚ ਰਹਿੰਦਾ ਐਰੀਜ਼ੋਨਾ 'ਚ, ਕੋਈ ਬਹੁਤ ਠੰਡੇ ਏਰੀਏ 'ਚ ਰਹਿੰਦਾ। ਸੋ ਕਿਹੜੇ ਪਲਾਂਟਸ, ਕਿਹੜੀਆਂ ਸਬਜ਼ੀਆਂ, ਕਿਹੜੇ ਜਿਹੜੇ ਫੁੱਲਾਂ ਦੇ ਬੂਟੇ ਆ ਉਸ ਏਰੀਏ 'ਚ ਲੱਗ ਸਕਦੇ ਆ, ਤੇ ਉਹ ਉਹਨਾਂ ਨੇ ਇਹਦਾ ਮੈਪ ਤਿਆਰ ਕੀਤਾ ਜੀ। ਹਾਰਡੀਨੈਸ ਜ਼ੋਨ ਮੈਪ ਜਿਹੜਾ ਇਸਨੂੰ ਆਖਦੇ, ਜਦੋਂ ਤੁਸੀਂ ਬੀ ਲਿਆਉਂਦੇ ਆ ਨਾ, ਚਾਹੇ ਹੋਮ ਡੀਪੋ, ਵਾਲਮਾਰਟ ਆ ਜਾਂ ਕਿਸੇ ਵੀ ਥਾਂ ਤੋਂ, ਉਹਨਾਂ ਨੇ ਨਾ ਪਿੱਛੇ ਮੈਪ ਬਣਾਇਆ ਹੁੰਦਾ ਆ ਤੇ ਉਹ ਲਿਖਿਆ ਹੁੰਦਾ ਵੀ ਕਿਹੜੇ ਇਲਾਕੇ ਦੇ ਵਿੱਚ, ਉਹ ਮੈਪ ਦੇ ਵਿੱਚ ਕਲਰ ਕੋਡਿੰਗ ਕੀਤੀ ਹੁੰਦੀ ਆ। ਸੋ ਤੁਸੀਂ ਉਹ ਇਹਦੇ ਨਾਲ ਮੈਚ ਕਰਕੇ ਜਿਹੜਾ ਉਹ ਤੁਸੀਂ ਚੈੱਕ ਕਰ ਸਕਦੇ ਆ। ਟਿਪਸ ਜਿਹੜੇ ਉਹ ਤੁਹਾਨੂੰ ਉੱਥੋਂ ਮਿਲ ਸਕਦੇ ਆ। ਪਰ ਸਥਿਤੀ ਕਾਫੀ ਜ਼ਿਆਦਾ ਲਗਾਤਾਰ ਚੇਂਜ ਹੋ ਰਹੀ ਹੈ। ਪਿਛਲੇ 30 ਸਾਲਾਂ ਦਾ ਐਵਰੇਜ ਜਿਹੜਾ ਟੈਂਪਰੇਚਰ ਹੁੰਦਾ ਆ, ਉਹਦੇ ਮੁਤਲਕ ਉਸ ਨੂੰ ਮੱਦੇਨਜ਼ਰ ਰੱਖ ਕੇ ਉਹਦੀ ਐਵਰੇਜ ਕੱਢ ਕੇ ਇਹ ਜਿਹੜਾ ਮੈਪ ਆ ਉਹ ਬਣਾਇਆ ਜਾਂਦਾ ਹੈ। ਤੇ ਹੁਣ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਆਊਗਾ ਮੈਵਾਂਗ ਨਾਲ ਹਨੇਰੀਆਂ ਦੇ, ਫਿਰ ਨਜ਼ਰੀਆ ਪ੍ਰੋਗਰਾਮ ਪੇਸ਼ ਕੀਤਾ ਜਾਊਗਾ 11:30 ਵਜੇ। 1 ਵਜੇ ਪ੍ਰੋਗਰਾਮ ਆਵੇਗਾ ਜੀ ਕੁਝ ਗੱਲਾਂ ਕੁਝ ਗੀਤ, 2:30 ਵਜੇ ਰਿਸ਼ਤੇ ਹੀ ਰਿਸ਼ਤੇ, ਤੇ 3 ਤੋਂ 4 ਸਾਂਝੀ ਸਾਥ ਪ੍ਰੋਗਰਾਮ ਹੋਵੇਗਾ, ਤੇ 4 ਤੋਂ ਲੈ ਕੇ 5:30 ਵਜੇ ਤੱਕ ਘਰ ਸੰਸਾਰ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿਨ੍ਹਾਂ ਵਿੱਚ 7 ਵਜੇ ਸ਼੍ਰੀ ਪੰਥ ਪ੍ਰਕਾਸ਼ ਦੀ ਜਿਹੜੀ ਲੜੀਵਾਰ ਕਥਾ ਚੱਲ ਰਹੀ ਆ ਉਸ ਦਾ ਅਗਲਾ ਜਿਹੜਾ ਐਪੀਸੋਡ ਆ, ਅਗਲਾ ਭਾਗ ਜਿਹੜਾ ਹੈ ਉਹ ਪੇਸ਼ ਕੀਤਾ ਜਾਊਗਾ। ਤੇ ਫਿਰ 8 ਤੋਂ 8:30 ਵਜੇ ਦੇ ਵਿੱਚ ਦੀਪਕ ਸ਼ਰਮਾ ਚਨਾਥਲ ਹੁਣਾਂ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ, ਤੇ 8:30 ਤੋਂ ਲੈ ਕੇ 10 ਵਜੇ ਦੇ ਵਿੱਚ ਫਿਰ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਕਦੀ ਤੇ ਹੱਸ ਬੋਲਵੇ, ਜਿਸ ਦੇ ਵਿੱਚ ਅੱਜ ਅੰਤਾਕਸ਼ਰੀ ਦਾ ਜਿਹੜਾ ਉਹ ਦਿਨ ਹੁੰਦਾ ਆ। ਤੇ ਇਦਾਂ ਹੀ ਲਗਾਤਾਰ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਹੁਣ ਲਵਾਂਗੇ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੇ ਪਿਆਰ ਸਤਿਕਾਰ ਸਹਿਣ ਕੀ ਜਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਖੇਡਦੇ ਰਹੇ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।